ਜਦੋਂ ਰਿਜ਼ਲਟ ਆਇਆ ਤੇ ਮੇਰੇ CSS ਟੌਪ ਸੀ, ਨੰਬਰ 1 ਸੀ ਪਾਕਿਸਤਾਨ। ਮਾਸ਼ਾਅੱਲਾ ਮਾਸ਼ਾਅੱਲਾ। ਪਹਿਲੀ ਅਟੈਂਪਟ ਸੀ। लेकिन मैं किसी अकेडमी नहीं गया, किसी वो नहीं गया। और मैं यही समझदा कि अगर इंसान खुद अपना माइंड अप्लाई करे तो शायद बस अल्लाह की मदद की जरूरत है, तो बाकी फिर तुहाडी अपनी मेहनत है। कल्ली बेवा होए ते ओहदा पुत्तर जिहड़ा वो 2 साल का होए, फिर अपनी जमीन भी वाहण वास्ते जिहड़ा है ना वो आसान नहीं हुंदा। कई दफ़ा वो कोई शायद रोटी ਦੇ ਨਾਲ ਖਾਣ ਲਈ ਕੋਈ ਸਾਲਣ ਨਹੀਂ ਹੁੰਦਾ ਸੀ ਤੇ ਉਹ ਕਹਿੰਦੇ ਸੀ ਕਿ ਮੈਂ ਅਸੀਂ ਲਾਲ ਮਿਰਚਾਂ ਨਾ ਉਹਦੇ ਦੇ ਉੱਤੇ ਥੋੜਾ ਜਿਹਾ ਕੋਈ ਘਿਓ ਤੇ ਲਾਲ ਮਿਰਚਾਂ ਉੱਤੇ ਰੋਟੀ ਤੇ ਲਾ ਕੇ ਖਾ ਲੈਣੀਆਂ। ਫਿਰ ਉਹ ਸਾਲ ਫਿਰ ਮੈਂ ਨਾ ਘਰ ਗਿਆ ਤੇ ਨਾ ਮੈਂ ਕੋਈ ਹੋਰ ਪਿੱਛੋਂ ਫੁੱਫੀ ਦੀ ਵੀ ਵਫਾਤ ਹੋਈ, ਉਹ ਸਾਰਾ ਕੁਝ। ਲੇਕਿਨ ਮੈਂ ਕਿਹਾ ਕਿ ਮੈਂ ਹੁਣ ਨਹੀਂ ਆ ਸਕਦਾ। ਹੁਣ ਇੱਕ ਵਾਰੀ ਮੈਂ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਕੋਲ 3 ਚਾਂਸ ਕੋਈ ਨਹੀਂ, ਮੇਰੇ ਕੋਲ ਇੰਨਾ ਟਾਈਮ ਕੋਈ ਨਹੀਂ ਤੇ ਮੈਂ ਆਪਣੇ ਪੂਰੇ ਕਰਨੇ ਨੇ, ਪੂਰਾ ਜ਼ੋਰ ਲਾਉਣਾ। ਔਰ ਪਹਿਲਾ ਹੀ ਚਾਂਸ ਸੀ, ਜੋ ਹਿੰਮਤ ਹੋ ਸਕਦੀ ਸੀ ਔਰ ਬਾਕੀ ਅੱਲਾ ਨੇ ਮਦਦ ਕੀਤੀ ਤੇ ਮੈਂ ਕਾਮਯਾਬ ਹੋ ਗਿਆ। ਫੈਡਰਲ ਗਵਰਨਮੈਂਟ ਦੇ ਜਿੰਨੇ ਅਦਾਰੇ ਨੇ ਉਹਨਾਂ ਦੀ ਜਿਹੜੀ ਐਂਟੀ ਕਰਪਸ਼ਨ ਏਜੰਸੀ ਹੈ ਜੀ, ਉਹ FI ਹੈ। ਕਿ ਕਿਸੇ ਬੰਦੇ ਨੂੰ ਇਹ ਸ਼ਿਕਾਇਤ ਹੋਵੇ ਕਿ ਕੋਈ ਵਾਪਡਾ ਦਾ ਬੰਦਾ ਜਾਂ ਪਾਸਪੋਰਟ ਦਾ ਜਾਂ ਨਾਦਰਾ ਦਾ ਜਾਂ ਕੋਈ ਹੋਰ ਵਫਾਕੀ ਮਹਿਕਮਾ, ਕਸਟਮ ਹੈ, ਤੁਹਾਨੂੰ ਪਤਾ ਹੈ FBR ਹੈ, ਬਹੁਤ ਸਾਰੇ ਐਸੇ ਮਹਿਕਮੇ ਨੇ ਜੀ, ਤੇ ਉਹ ਸਾਨੂੰ ਸ਼ਿਕਾਇਤ ਕਰ ਸਕਦਾ। ਔਰ ਐਸੀਆਂ ਅਸੀਂ ਸੈਂਕੜੋ ਇਨਕੁਆਇਰੀਆਂ ਜਿਹੜੀਆਂ ਉਹ ਕਰਦੇ ਹਾਂ। ਬੈਂਕਾਂ ਦਾ ਜੋ ਵੀ ਫਰਾਡ ਹੋਏਗਾ ਉਹ ਵੀ ਸਾਡੇ ਕੋਲ ਜ਼ਰੂਰ ਆਏਗਾ। ਫਿਰ ਉਸ ਤੋਂ ਬਾਅਦ ਮੁਖਤਲਿਫ, ਤੁਹਾਨੂੰ ਪਤਾ ਹੈ ਕਿ ਇਹ ਇੱਕ ਕੰਮ ਹੈ ਹਵਾਲਾ ਹੁੰਡੀ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਜੀ ਜੀ, ਕਿ ਬਹੁਤ ਸਾਰੇ ਲੋਕ ਪੈਸੇ ਬਾਹਰ ਭੇਜਦੇ ਨੇ, ਕੋਈ ਜ਼ਰੂਰਤ ਤੋਂ ਭੇਜਦੇ ਨੇ, ਕੁਝ ਪ੍ਰੋਸੈਸ ਤੋਂ ਬਚਣ ਲਈ ਭੇਜਦੇ ਨੇ। ਉਹਦੇ 'ਚ ਜਿਹੜੇ ਲੋਕ ਇਨਵਾਲਵ ਨੇ, ਜਿਹੜੀ ਕਰੰਸੀ ਦੀ ਗੈਰ ਕਾਨੂੰਨੀ ਨਕਲੋ ਹਰਕਤ 'ਚ ਇਨਵਾਲਵ ਨੇ, ਉਹਨਾਂ ਦੇ ਖਿਲਾਫ ਵੀ FIA ਕਾਰਵਾਈ ਕਰ ਸਕਦੀ ਹੈ। ਇੱਥੇ ਆ ਕੇ ਮੈਂ ਵੇਖਿਆ ਕਿ ਇੱਥੇ ਜਿਹੜਾ ਹੈ ਉਹ ਜ਼ਿਆਦਾਤਰ ਜਿਹੜਾ ਹੈ ਨਾ ਉਹ ਸ਼ਰੀਕਾ ਲੋਕਾਂ ਨੂੰ ਵੇਖ ਕੇ ਤੇ ਬਹੁਤ ਜਲਦੀ ਅਮੀਰ ਹੋਣ ਦਾ, ਵੱਡੀ ਗੱਡੀ ਤੇ ਵੱਡਾ ਕੋਠੀ ਬਣਾਉਣ ਦਾ ਸ਼ੌਕ। ਬਿਲਕੁਲ ਐਸਾ ਹੀ। ਔਰਤਾਂ ਦੀ ਖਰੀਦੋ ਫਰੋਖਤ ਹੁੰਦੀ ਵੀ ਇਹਨਾਂ ਅੱਖਾਂ ਨਾਲ ਦੇਖੀਏ ਕੁਛ ਏਰੀਆ 'ਚ, ਉਸੇ ਪਾਸੇ ਦੇ ਏਰੀਆ 'ਚ ਝੂਠੀ ਸ਼ਾਦੀ ਕਰਾਂਗੀ। ਇੱਕ ਬੰਦਾ ਹੈ ਉੱਥੇ ਜਿਹੜਾ ਉੱਥੇ ਦਾ ਨੈਸ਼ਨਲ ਹੈ, ਉਹਨੂੰ ਅਸੀਂ 40-50 ਲੱਖ ਦਿਆਂਗਾ ਔਰ ਮੈਂ ਆਲਰੇਡੀ ਸ਼ਾਦੀशुदा ਤੇ ਉਹ ਮੇਰਾ ਬੰਦਾ ਵੀ ਇਸ ਔਨ ਬੋਰਡ ਇਸ ਸ਼ਹਿਰ 'ਚ। ਅੱਛਾ, ਹੁਣ ਤੁਸੀਂ ਦੱਸੋ ਕਿ 4-5 ਲੱਖ ਕਮਾਉਣ ਵਾਲੀ ਨੂੰ ਆਖਰ ਐਸੀ ਕਿਹੜੀ ਗੁਰਬਤ ਹੈ ਜਾਂ ਕਿਹੜਾ ਉਹ ਹੈ? ਵਾਲਦੈਨ ਦਾ ਕਿ ਜੀ ਅਸੀਂ ਵੀ ਮੁੰਡਾ ਬਾਹਰ ਭੇਜਣਾ ਹੈ, ਉਹ ਫਲਾਣੇ ਕਜ਼ਨ ਦਾ ਮੁੰਡਾ ਵੀ ਤਾਂ ਬਾਹਰ ਗਿਆ ਹੈ ਨਾ, ਉਹ ਵੇਖੋ ਏਡੀ ਵੱਡੀ ਗੱਡੀ 'ਚ ਆਉਂਦਾ। ਤੇ ਇੱਥੇ ਇਹ ਚੀਜ਼ ਬਹੁਤ ਜ਼ਿਆਦਾ ਇੱਕ ਦੂਏ ਨੂੰ ਦੇਖਾ ਦੇਖੀ ਵਾਲੀ ਉਹ ਜਿਹੜੀ ਇੱਕ ਅਰਜ਼ ਹੈ ਨਾ, ਉਹ ਇਸ ਏਰੀਏ 'ਚ ਬਹੁਤ ਜ਼ਿਆਦਾ ਹੈ। ਕਲਾਇੰਟ ਇੰਨਾ ਜ਼ਿਆਦਾ ਹੈ ਕਿ ਲੋਕ ਦੂਸਰੀ ਤੀਸਰੀ ਵਾਰੀ ਵੀ ਆਉਂਦੇ ਨੇ ਜੀ, ਪਹਿਲੇ ਉੱਥੇ ਫਸਾਏ ਸੀ ਉੱਥੇ ਨਹੀਂ ਗਏ, ਉੱਥੋਂ ਤੁਸੀਂ ਕਢਾਤੇ ਨੇ, ਹੁਣ ਇਹ ਦੂਏ ਕੋ ਫਸਾ ਬੈਠੇ ਆ, ਇੱਥੋਂ ਕਢਾ ਦਿਓ। ਹਿਊਮਨ ਸਮਗਲਰ ਕਈ ਦਫਾ ਉਹ ਪ੍ਰਾਪਰਟੀ ਖਰੀਦ ਲਈ, ਬੀਵੀ ਦੇ ਨਾਂ ਖਰੀਦ ਲਈ, ਕਿਸੇ ਹੋਰ ਦੇ ਨਾਂ ਖਰੀਦ ਲਈ, ਪੈਸਿਆਂ ਨੂੰ ਲੇਅਰਿੰਗ ਕੀਤੀ, ਗੱਡੀ ਖਰੀਦ ਲਈ, ਉਹ ਤੇ ਅਸੀਂ ਮਨੀ ਲਾਂਡਰਿੰਗ ਦੇ ਪਰਚੇ ਦਿੱਤੇ ਕਿ ਸ਼ਾਇਦ ਇਹਨੇ ਖਰੀਦੀ ਹੈ ਲੇਕਿਨ ਇਹ ਇਹਨੇ ਪ੍ਰੋਸੀਡ ਆਫ ਕ੍ਰਾਈਮ ਯਾਨੀ ਕਿ ਜੁਰਮ ਦੇ ਪੈਸਿਆਂ ਨੇ ਖਰੀਦੀ, ਲਿਹਾਜ਼ਾ ਉਹਨਾਂ ਨੂੰ ਅਸੀਂ ਪ੍ਰਾਪਰਟੀਆਂ ਬਲਾਕ ਕਰਦੇ ਹਾਂ, ਅਟੈਚ ਕਰਦੇ ਹਾਂ, ਚਾਹੇ ਬੈਂਕ 'ਚ ਪੈਸੇ ਹੋਣ ਚਾਹੇ ਕਿਸੇ ਹੋਰ ਫਾਰਮ 'ਚ। ਲੋਕਾਂ ਨੂੰ 20-20 ਸਾਲਾਂ ਦੀਆਂ ਅਸੀਂ ਕੈਦ ਕਰਾਈ ਹੈ। ਸ਼ਾਇਦ ਪੂਰੇ ਪਾਕਿਸਤਾਨ 'ਚ ਸਭ ਤੋਂ ਵੱਡੀਆਂ ਹਿਊਮਨ ਸਮਗਲਰਾਂ ਨੂੰ ਸਜ਼ਾਵਾਂ ਗੁਜਰਾਂ ਵਾਲੇ ਹੋਈਆਂ। ਮੈਂ ਅਨੁਮਾਨ ਇਜਾਜ਼, ਦੇਸ਼ ਪੰਜਾਬ ਦੇ ਸਾਰੇ ਹੀ ਰੰਗ ਘਰ ਬੈਠਿਆਂ ਮੇਲਾ ਨਿਊਜ਼ ਵੇਖਣ ਲਈ ਅੱਜ ਹੀ ਸਬਸਕ੍ਰਾਈਬ ਕਰੋ, ਬਲਕਿ ਮੈਂ ਤੇ ਕਹਿਣਾ ਹੁਣੇ ਹੀ ਕਰੋ। ਮੇਲੇ ਨੂੰ ਚੱਲੀਏ, ਹਾਏ ਚੱਲ ਮੇਲੇ ਨੂੰ ਚੱਲੀਏ, ਓ ਚੱਲ ਮੇਲੇ ਨੂੰ ਚੱਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪਿਆਰਿਓ, ਕਿਸੇ ਵੀ ਮੁਲਕ ਦੇ ਉੱਤੇ ਹੁਕਮਰਾਨੀ ਕਰਨ ਵਾਲੇ ਜਿਹੜੇ ਹੁਕਮਰਾਨ ਹੁੰਦੇ ਨੇ, ਉਹ ਆਪਣੇ ਉਮੂਰੇ ਹੁਕਮਰਾਨੀ ਸਰ ਅੰਜਾਮ ਦੇਣ ਦੇ ਵਾਸਤੇ ਮੁਖਤਲਿਫ ਸਰਕਾਰੀ ਮਹਿਕਮੇ ਤਸ਼ਕੀਲ ਦਿੰਦੇ ਨੇ ਔਰ ਉਹਨਾਂ ਮਹਿਕਮਿਆਂ ਦੀ
ਵਸਾਤਤ ਦੇ ਨਾਲ ਉਹਨਾਂ ਮਹਿਕਮਿਆਂ ਦੇ ਬਲ ਦੇ ਉੱਤੇ ਹੁਕਮਰਾਨੀ ਕਰਦੇ ਨੇ। ਸਾਹਿਬੋ, ਸਾਡੇ ਮੁਲਕ ਦੇ ਵਿੱਚ ਵੀ ਬੜੇ ਬੜੇ ਮਹਿਕਮੇ ਮੁਖਤਲਿਫ ਸ਼ੋਭਾ ਜਾਤ ਨੂੰ ਜਿਹੜੇ ਕਿ ਡੀਲ ਕਰਦੇ ਨੇ ਮੌਜੂਦ ਨੇ ਅਲਹਮਦੁਲਿਲਾ। ਕਿਆਮ ਅਮਨ ਦੇ ਵਾਸਤੇ, ਲਾ ਐਂਡ ਆਰਡਰ ਦੇ ਨਫਾਜ਼ ਦੇ ਵਾਸਤੇ ਜਿਹੜੇ ਇਦਾਰੇ ਸਾਡੇ ਵਤਨ ਅਜ਼ੀਜ਼ ਦੇ ਵਿੱਚ ਮੌਜੂਦ ਨੇ, ਉਹਨਾਂ ਦੇ ਵਿੱਚੋਂ ਇੱਕ ਸਿਰ ਕੱਢਵਾਂ ਨਾਂ ਹੈ FIA ਦਾ, ਜਿਹੜਾ ਕਿ ਮੁਖੱਫਫ ਹੈ ਫੈਡਰਲ ਇਨਵੈਸਟੀਗੇਸ਼ਨ ਏਜੰਸੀ। ਉਰਦੂ ਦੇ ਵਿੱਚ ਅਸੀਂ ਇਹਨੂੰ ਵਫਾਕੀ ਤਹਿਕੀਕਾਤੀ ਇਦਾਰਾ ਵੀ ਆਖਦੇ ਹਾਂ। ਸਾਹਿਬੋ, ਵਫਾਕੀ ਤਹਿਕੀਕਾਤੀ ਇਦਾਰਾ, ਇਹਦਾ ਦਾਇਰਾ ਕਾਰ ਕੀ ਹੈ? ਇਹਦੇ ਅਫਸਰਾਨ ਦਾ ਦਾਇਰਾ ਇਖਤਿਆਰ ਕੀ ਹੈ? ਜੂਰਿਸਡਿਕਸ਼ਨ ਕੀ ਹੈ? ਇਹ ਇਦਾਰਾ ਕਿਹੜੇ ਕਿਹੜੇ ਕੰਮ ਕਰਦਾ ਹੈ? ਇਹਦੇ ਬਾਰੇ 'ਚ ਸਾਡੇ ਆਵਾਮ ਦਾ ਜਿਹੜਾ ਬੇਸ਼ਤਰ ਹਿੱਸਾ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ। ਜ਼ਿਆਦਾਤਰ ਅਸੀਂ ਲੋਕ ਨਾ ਬਲਦਾ, ਸਾਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਬਰਸਰੇ ਇਕਤਦਾਰ ਜਿਹੜੇ ਹੁਕਮਰਾਨ ਹੁੰਦੇ ਨੇ ਉਹ ਆਪਣੇ ਸਿਆਸੀ ਮੁਖਾਲਫੀਨ ਦੀ ਇਜ਼ਾਰ ਇਸਾਨੀ ਦੇ ਵਾਸਤੇ ਇਸ ਇਦਾਰੇ ਨੂੰ ਇਸਤੇਮਾਲ ਕਰਦੇ ਨੇ, ਜਾਂ ਅਖਬਾਰਾਤ ਦੀਆਂ ਖਬਰਾਂ ਤੋਂ ਸਾਡੇ ਤਾਈਂ ਇਹ ਗੱਲ ਪਹੁੰਚਦੀ ਹੈ ਕਿ ਇਨਸਾਨੀ ਸਮਗਲਰਸ ਨੂੰ ਇਹ ਮਹਿਕਮਾ ਫੜਦਾ ਹੈ। ਮਨੀ ਲਾਂਡਰਿੰਗ ਦੇ ਵੀ ਕਾਫੀ ਸਾਰੇ ਕੇਸਿਸ ਐਸੇ ਹੁੰਦੇ ਨੇ ਜਿਹੜੇ ਮੀਡੀਆ ਦੇ ਜ਼ਰੀਏ ਸਾਡੇ ਨੋਟਿਸ ਵਿੱਚ ਆਉਂਦੇ ਨੇ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਇਦਾਰਾ ਉਹਨਾਂ ਦੀ ਵੀ ਗ੍ਰਿਫਤ ਕਰਦਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਕੁਝ ਕੇਸਿਸ ਵੀ ਅਖਬਾਰਾਤ ਦੇ ਵਿੱਚ, ਪ੍ਰਿੰਟ ਮੀਡੀਆ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸਾਨੂੰ ਸੁਣਨ ਵੇਖਣ ਨੂੰ ਮਿਲਦੇ ਨੇ। ਸਾਹਿਬੋ, ਅਸਲ ਇਹਦਾ ਕੰਮ ਕੀ? ਇਹ ਸਾਰੀ ਜਾਣਕਾਰੀ ਤੁਹਾਨੂੰ ਦੇਣ ਦੇ ਵਾਸਤੇ ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਗੁਜਰਾਂਵਾਲਾ ਦੇ FIA ਦੇ ਡਾਇਰੈਕਟਰ ਸਾਹਿਬ ਦੇ ਆਫਿਸ ਦੇ ਵਿੱਚ। ਪਿਆਰਿਓ, ਇਹਨਾਂ ਦਾ ਨਾਮੀ ਇਸਮੇ ਗਿਰਾਮੀ ਹੈ ਮੁਹੰਮਦ ਬਿਨ ਅਸ਼ਰਫ। ਬੜੇ ਮਾਸ਼ਾਅੱਲਾ ਮੰਝੇ ਹੋਏ ਪ੍ਰੋਫੈਸ਼ਨਲ ਪੁਲਿਸ ਆਫੀਸਰ ਨੇ। ਸਾਹਿਬੋ, 38ਵੇਂ ਕਾਮਨ ਰਾਹੀਂ ਇਹਨਾਂ ਨੇ ਪਾਕਿਸਤਾਨ ਪੁਲਿਸ ਸਰਵਿਸ ਨੂੰ ਜੁਆਇਨ ਕੀਤਾ ਤੇ ਮਾਸ਼ਾਅੱਲਾ ਬਹੁਤ ਸਾਰੀਆਂ ਕੀ ਪੋਸਟਸ ਦੇ ਉੱਤੇ ਫਰਾਇਜ਼ ਮਨਸਬੀ ਸਰ ਅੰਜਾਮ ਦਿੰਦੇ ਰਹੇ। ਅੱਜ ਕੱਲ੍ਹ ਅਹਿਲੇ ਗੁਜਰਾਂਵਾਲਾ ਦੀ ਖਿਦਮਤ ਦੇ ਉੱਤੇ ਮਾਮੂਰ ਨੇ। ਆਓ ਤੁਹਾਨੂੰ ਇਹਨਾਂ ਦੇ ਨਾਲ ਮਿਲਵਾਈਏ, ਇਹਨਾਂ ਦਾ ਸ਼ਖਸੀ ਤਾਰਫ, ਇਹਨਾਂ ਦੀ ਜ਼ੁਬਾਨੀ ਤੁਹਾਨੂੰ ਕਰਵਾਈਏ, ਇਹਨਾਂ ਦੀ ਕਾਰਕਰਦਗੀ ਬਾਰੇ ਵੀ ਜਾਣਕਾਰੀ ਲਈਏ ਤੇ ਨਾਲੇ ਤੁਹਾਨੂੰ ਇਹ ਦੱਸੀਏ ਕਿ ਵਫਾਕੀ ਤਹਿਕੀਕਾਤੀ ਇਦਾਰਾ ਕਿਸ ਕਿਸ ਤਰ੍ਹਾਂ ਪਾਕਿਸਤਾਨ ਦੇ ਆਵਾਮ ਦੀ ਖਿਦਮਤ ਕਰ ਸਕਦਾ ਹੈ। ਆਓ ਤੁਹਾਨੂੰ ਮਿਲਵਾਈਏ ਡਾਇਰੈਕਟਰ FIA ਗੁਜਰਾਂਵਾਲਾ ਡਿਵੀਜ਼ਨ ਮੁਹੰਮਦ ਬਿਨ ਅਸ਼ਰਫ ਹੋਰਾਂ ਦੇ ਨਾਲ। अस्सलाम वालेकुम सर। वालेकुम अस्सलाम सर, बड़ी शफकत तुसां सानू वक्त दिता, बड़ा तुहाडा मसरूफ जिहड़ा जी स्कैजूअल हुंदा है। गुजारिश है सर, सब तो पहले तो साडे प्यारे वेखण वाले जिहड़े ने उन्हां नूं जरा अपने बारे कुछ गल्लां दसो। तुहाडा डिस्ट्रिक्ट किहड़ा है, कित्थे तुसीं अपनी मुढ़ली तालीम हासिल कीती, फिर कॉलेज किहड़े नूं ज्वाइन कीता, उस तो बाद जदों तुहाडी एजुकेशन कंप्लीट होई तो फिर ए अमली जिंदगी का आगाज़ किदों कीता? मेरा ताल्लुक जिला रीमियार खान नाल है। अच्छा जी। ते सारा जंपल उत्थे ही होया। मैं उत्थे ही स्कूल है आर्मी पब्लिक स्कूल, फिर उस तो बाद ख्वाजा फरीद गवर्नमेंट कॉलेज पढ़ता रहा। वालद साहब जिमीदारा करते सन। वाह। तो उस तो बाद ग्रैजुएशन तक उत्थे ही तालीम हासिल की। उस तो बाद जिमें तुहानूं पता है कि हर बाप की ख्वाहिश होंदी है कि मेरा बच्चा जिन्नी मेरी एक वक़्त है वो जिन्नी एक मेरी इस्तात है उसके मुताबिक अच्छी तो अच्छी जगह तालीम हासिल करे ते वड्डे तो वड्डा अफसर भी बने। वड्डे तो वड्डा अफसर भी बने जी। ते उस सोच नाल उन्होंने उस टाइम कहा कि भी लाहौर जाके पढ़। लाहौर तुहानूं पता है हमेशा तो ही बड़ा एक मरकज़ भी रहा। मरकज़ रहा। हाँ। फिर मैं पंजाब यूनिवर्सिटी लाहौर आ गया, उत्थों मैं मास्टर्स किया। उस तो बाद जो मैं मास्टर कर रहा सी तो उदों ही वाले साहब की डैथ हो गई। तो वो चूँकि मैं भरावां च सब तो वड्डा सी। हुण तुहानूं पता है कि ये जिहड़ा रूरल बैकग्राउंड या वो चीज़ हुंदी है जिथे जमीन पैली होए बंदे दी, हाँ जी। ते उत्थे जिहड़ा
ਮੇਲ ਮੈਂਬਰ ਹੈ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ। ਹਾਂਜੀ ਤੇ ਮੈਂ ਭਰਾਵਾਂ 'ਚ ਚੂੰਕਿ ਸਭ ਤੋਂ ਵੱਡਾ ਸੀ ਤੇ ਉਹ ਇੱਕ ਯਕਦਮ ਜ਼ਿੰਮੇਵਾਰੀ ਆਣ ਪਈ ਤੇ ਕੋਈ ਉਸ ਤਰ੍ਹਾਂ ਕੋਈ ਚਾਚਾ ਮਾਮਾ ਵੀ ਨਹੀਂ ਸੀ। ਫਿਰ ਮੈਂ ਗਿਆ ਉੱਥੇ ਕੋਈ ਸਾਲ 2 ਸਾਲ ਜੋ ਜ਼ਮੀਨ ਦੇ ਮਾਮਲਾਤ ਸੀ, ਕੋਈ ਚੀਜ਼ਾਂ ਸੀ, ਉਹ ਜਿੰਨਾ ਕੁ ਮੈਂ ਕਰ ਸਕਿਆ। ਫਿਰ ਉਸ ਤੋਂ ਬਾਅਦ ਜ਼ਮੀਨ ਠੇਕੇ ਤੇ ਦਿੱਤੀ ਜੀ ਤੇ ਫਿਰ ਮੈਂ ਆ ਕੇ ਲਾਹੌਰ ਤਿਆਰੀ ਕਰਨ ਸ਼ੁਰੂ ਹੋ ਗਿਆ। ਉੱਥੇ ਇੱਕ ਪ੍ਰਾਈਵੇਟ ਹੋਸਟਲ ਸੀ, ਜੀ ਉਹ 5 ਮੰਜ਼ਲਾ ਹੋਸਟਲ ਸੀ ਤੇ ਉਹਦੀ ਚੌਥੀ ਮੰਜ਼ਲ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਉਹਦੀਆਂ 126 ਸੀੜੀਆਂ ਚੜ੍ਹਨੀਆਂ ਪੈਂਦੀਆਂ ਸੀ, ਆਉਣੀਆਂ ਪੈਂਦਾ ਸੀ। ਤੇ ਅਸੀਂ ਉਹ ਜਿਹੜਾ ਕੋਈ 1 ਸਾਲ ਤਿਆਰੀ ਕੀਤੀ ਜੀ ਤੇ ਦਿਨ 'ਚ 2 ਵਾਰੀ ਥੱਲੇ ਲੈਂਦੇ ਸੀ, ਇੱਕ ਵਾਰੀ ਦੁਪਹਿਰ ਦੀ ਰੋਟੀ ਖਾਣ ਲਈ ਤੇ ਇੱਕ ਵਾਰੀ ਸ਼ਾਮ ਦੀ ਰੋਟੀ ਖਾਣ ਲਈ। ਵਾਹ ਔਰ ਉਹ ਮੈਨੂੰ ਯਾਦ ਹੈ ਮੈਂ ਪੂਰਾ ਸਾਲ ਸ਼ਾਇਦ ਟੀਵੀ ਵੀ ਨਹੀਂ ਵੇਖਿਆ ਤੇ ਉਹ ਇਤਨਾ ਜ਼ਿਆਦਾ, ਉਹ ਮੈਂ ਕਹਿੰਦਾ ਅੱਲਾ ਦੀ ਤਰਫੋਂ ਹੀ ਹੁੰਦਾ ਹੈ, ਲੇਕਿਨ ਇਤਨਾ ਜ਼ਿਆਦਾ ਉਸ ਟਾਈਮ ਜਨੂਨ ਔਰ ਉਸ ਨਾ ਉਹ ਜ਼ਿਆਦਾ ਸੀ ਕਿ ਟਾਈਮ ਜ਼ਾਇਆ ਨਾ ਹੋਏ। ਜੀ ਬਲਕਿ ਮੈਨੂੰ ਯਾਦ ਹੈ ਕਿ ਮੈਂ ਅਕਸਰ ਕਹਿੰਦਾ ਕਿ ਮੇਰੇ ਜਿਹੜਾ ਰੂਮਮੇਟ ਹੈ ਉਹਨੇ ਮੈਨੂੰ CSS ਕਰਾਇਆ ਕਿਉਂਕਿ ਉਹ ਬਹੁਤ ਜ਼ਿਆਦਾ ਕੰਪੈਟੀਟਿਵ ਸੀ, ਬਹੁਤ ਜ਼ਿਆਦਾ। ਅਸੀਂ 2-2 3-3 ਦਿਨ ਨਹਾਉਣ ਲਈ ਵੀ ਅੱਧਾ ਘੰਟਾ ਕੀ ਜ਼ਾਇਆ ਹੋ ਜਾਣਾ, ਜੁਮੇ ਵਾਲੇ ਦਿਨ ਤੇ ਜ਼ਾਇਆ ਨਹਾਉਣਾ ਪੈਂਦਾ ਸੀ। ਫਿਰ ਇਸ ਤਰ੍ਹਾਂ ਅਕਸਰ ਹੋਣਾ ਕਿ ਮਤਲਬ ਸੁੱਤੇ ਪਏ ਆ ਤੇ ਉੱਠੇ ਆ, ਉੱਥੇ ਜ਼ਾਹਿਰ ਥੱਲੇ ਹੀ ਉਹ ਤਲਾਈਆਂ ਤਲੂਈਆਂ ਪਾ ਕੇ ਗੱਦੇ ਪਾ ਕੇ ਉੱਥੇ ਜ਼ਮੀਨ ਤੇ ਸੌਂਦੇ ਸੀ ਔਰ ਕਿਤਾਬ ਨਾਲ ਪਈ ਉੱਥੋਂ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਲੇਕਿਨ ਇਹਨਾਂ ਚੀਜ਼ਾਂ ਦੇ ਬਾਵਜੂਦ ਅੱਲਾ ਦਾ ਅਹਿਸਾਨ ਹੁੰਦਾ ਹੈ ਔਰ ਸਾਰਾ ਕੁਝ। ਤੇ ਉਹ ਜਦੋਂ ਰਿਜ਼ਲਟ ਆਇਆ ਤੇ ਮੇਰੇ CSS 'ਚ ਟੌਪ ਸੀ, ਨੰਬਰ 1 ਸੀ ਪਾਕਿਸਤਾਨ 'ਚ। ਮਾਸ਼ਾਅੱਲਾ ਮਾਸ਼ਾਅੱਲਾ ਪਹਿਲੀ ਅਟੈਂਪਟ 'ਚ ਹੀ। ਲੇਕਿਨ ਮੈਂ ਕਿਸੇ ਅਕੈਡਮੀ ਨਹੀਂ ਗਿਆ, ਕਿਸੇ ਉਹ ਨਹੀਂ ਗਿਆ। ਔਰ ਮੈਂ ਇਹੀ ਸਮਝਦਾ ਕਿ ਅਗਰ ਇਨਸਾਨ ਖੁਦ ਆਪਣਾ ਮਾਈਂਡ ਅਪਲਾਈ ਕਰੇ ਤੇ ਸ਼ਾਇਦ ਬਸ ਅੱਲਾ ਦੀ ਮਦਦ ਦੀ ਜ਼ਰੂਰਤ ਹੈ ਤੇ ਬਾਕੀ ਫਿਰ ਤੁਹਾਡੀ ਆਪਣੀ ਮਿਹਨਤ ਹੈ। ਉਹ CSS ਇਹਨੂੰ 38 ਕਾਮਨ ਜਿਵੇਂ ਤੁਸੀਂ ਕਿਹਾ, ਜੀ 2011 ਹੀ ਸਾਡੀ ਟ੍ਰੇਨਿੰਗ ਸ਼ੁਰੂ ਹੋਈ। ਜੀ ਫਿਰ ਉਹ 2 ਸਾਲ ਟ੍ਰੇਨਿੰਗ ਹੀ ਚੱਲਦੀ ਰਹਿੰਦੀ ਹੈ, ਪਹਿਲੇ ਲਾਹੌਰ, ਫਿਰ ਉਸ ਤੋਂ ਬਾਅਦ ਇਸਲਾਮਾਬਾਦ, ਫਿਰ ਉਸ ਤੋਂ ਬਾਅਦ ਇਸਲਾਮਾਬਾਦ ਪੁਲਿਸ ਤੋਂ ਸਟਾਰਟ ਲਿਆ। ਫਿਰ ਮੈਂ ਉਹ FC 'ਚ ਰਿਹਾ, ਮੈਂਡੇਟਰੀ ਹੁੰਦਾ, ਹਰ ਕਿਸੇ ਨੇ ਜਾਣਾ ਹੁੰਦਾ। FC 'ਚ ਰਿਹਾ, ਫਿਰ ਇਸਲਾਮਾਬਾਦ ਪੁਲਿਸ 'ਚ FC ਤੋਂ ਬਾਅਦ, ਫਿਰ ਉਸ ਤੋਂ ਬਾਅਦ ਮੈਂ ਪਿੰਡੀ SSP ਆਪਰੇਸ਼ਨ ਵੀ ਰਿਹਾ, ਪਿੰਡੀ SSP ਟ੍ਰੈਫਿਕ ਜਿਹਨੂੰ CTO ਕਹਿੰਦੇ ਨੇ ਉਹ ਵੀ ਰਿਹਾ। ਜੀ ਫਿਰ ਉਸ ਤੋਂ ਬਾਅਦ ਮੈਂ ਚਕਵਾਲ ਚਲਾ ਗਿਆ, ਉੱਥੇ DPO ਰਿਹਾ। ਫਿਰ ਉਸ ਤੋਂ ਬਾਅਦ ਮੈਂ ਫਿਰ ਟ੍ਰੇਨਿੰਗ ਸ਼ੁਰੂ ਹੋ ਗਈ ਔਰ ਪ੍ਰਮੋਸ਼ਨ ਹੋ ਗਈ 19 ਵਿੱਚ। ਫਿਰ ਉਸ ਤੋਂ ਬਾਅਦ ਮੈਂ ਪੰਜਾਬ ਹਾਈਵੇ ਪੈਟਰੋਲ 'ਚ ਰਿਹਾ ਔਰ ਉਸ ਤੋਂ ਬਾਅਦ FIA ਗੁਜਰਾਂਵਾਲਾ ਜ਼ੋਨ। ਸਰ ਤੁਸੀਂ ਬੜੀ ਖੂਬਸੂਰਤ ਗੱਲ ਸੁਣਾਈ, ਇੱਕ ਜੁਹਦ ਦੇ ਮੁਸਲਸਲ ਦੇ ਨਤੀਜੇ ਦੇ ਵਿੱਚ ਮਾਸ਼ਾਅੱਲਾ ਤੁਸੀਂ ਫਿਰ ਟੌਪਰ ਹੋਏ CSS ਦੇ ਐਗਜ਼ਾਮ ਵਿੱਚ। ਤੁਸੀਂ ਇਹ ਦੱਸੋ ਕਿ ਤੁਹਾਡਾ ਆਈਡੀਅਲ ਕੌਣ ਸੀ, ਤੁਸੀਂ ਮੁਤਾਸਰ ਕਿਹਦੇ ਤੋਂ ਸੋ? ਕਿਉਂਕਿ ਫਾਦਰ ਜਿਹੜੇ ਨੇ ਉਹ ਮਰਹੂਮ ਹੋ ਗਏ, ਤੁਸੀਂ ਵਾਪਸ ਚਲੇ ਗਏ, ਉਸ ਤੋਂ ਬਾਅਦ ਫਿਰ ਤੁਸੀਂ ਆਗੇ ਕੰਟੀਨਿਊ ਕੀਤਾ ਔਰ ਇੰਨੀ ਜ਼ਬਰਦਸਤ ਮਿਹਨਤ ਕੀਤੀ ਤੇ ਅੱਲਾਹ ਪਾਕ ਨੇ ਤੁਹਾਨੂੰ ਕਾਮਯਾਬੀਆਂ ਵੀ ਦਿੱਤੀਆਂ, ਨਵਾਜ਼ਿਆ ਵੀ ਰੱਬ ਨੇ। ਤੁਹਾਡਾ ਆਈਡੀਅਲ ਕੌਣ ਸੀ, ਮੁਤਾਸਰ ਤੁਸੀਂ ਕਿਹਦੇ ਕੋਲੋਂ ਸੋ? ਅੱਛਾ, ਮੇਰੇ ਵਾਲਦ ਸਾਹਿਬ ਜਿੱਦਾਂ ਮੈਂ ਦੱਸਿਆ ਕਿ ਜ਼ਿਮੀਂਦਾਰਾ ਕਰਦੇ ਸਨ ਜੀ ਉਹ ਬੇਸਿਕਲੀ ਇੱਕ ਗਰੀਬ ਆਦਮੀ ਸਨ, ਆਪ ਉਹ ਕਹਿੰਦੇ ਨੇ ਜੀ ਜਦੋਂ ਉਹਨਾਂ ਦੀ ਪੈਦਾਇਸ਼ ਹੋਈ ਤੇ 2 ਸਾਲ ਬਾਅਦ ਉਹਨਾਂ ਦੇ ਜਿਹੜੇ ਮੇਰੇ ਯਾਨੀ ਕਿ ਦਾਦਾ ਉਹ ਫੌਤ ਹੋ ਗਏ। ਅੱਛਾ ਉਹ ਫਿਰ ਉਹ ਵੀ ਇਕੱਲੇ ਭਰਾ ਸੀ, ਨਾਲ 3 ਭੈਣਾਂ ਸੀ ਜੀ ਤੇ ਉਹਨਾਂ ਦੀ ਵਾਲਦਾ ਨੇ ਉਹਨਾਂ ਨੂੰ ਪਾਲਿਆ। ਔਰ ਮੈਨੂੰ ਅੱਜ ਵੀ ਯਾਦ ਹੈ ਉਹ ਆਬਾਈ ਕੋਈ 10-12 ਏਕੜ ਜ਼ਮੀਨ ਸੀ, ਗੋ ਕਿ ਉਸ ਲਿਹਾਜ਼ ਨਾਲ ਕਾਫੀ ਸੀ। ਲੇਕਿਨ ਤੁਹਾਨੂੰ ਪਤਾ ਹੈ ਕਿ ਜੇ ਇੱਕ ਇਕੱਲੀ ਬੇਵਾ ਹੋਏ ਤੇ ਉਹਦਾ ਪੁੱਤਰ ਜਿਹੜਾ ਉਹ 2 ਸਾਲ ਦਾ ਹੋਏ, ਫਿਰ ਆਪਣੀ ਜ਼ਮੀਨ ਵੀ ਵਾਹੁਣ ਵਾਸਤੇ ਜਿਹੜਾ ਹੈ ਨਾ ਉਹ ਆਸਾਨ ਨਹੀਂ ਹੁੰਦਾ। ਉਹ ਉਹਨਾਂ ਦੇ ਅੱਗੇ ਕਿਸੇ ਚਾਚੇ ਨੇ ਕਿਹਾ ਮੈਂ ਕਰਾਂਗਾ, ਜੋ ਥੋੜਾ ਬਹੁਤ ਉਹ ਦਿੰਦੇ ਹੁੰਦੇ ਸੀ ਉਹਦੇ ਨਾਲ ਗੁਜ਼ਾਰਾ ਕਰਨਾ ਪੈਂਦਾ। ਫਿਰ ਵਾਲਦ ਸਾਹਿਬ ਨੂੰ ਉਹਨਾਂ ਨੇ ਉਸ ਟਾਈਮ, ਕਿਉਂਕਿ ਉਹ ਇੱਕ ਪਿੰਡ 'ਚ ਰਹਿੰਦੀਆਂ ਸੀ, ਸ਼ਹਿਰ ਭੇਜਿਆ ਦੀ ਮਿਆਰ ਖਾਨ, ਉੱਥੇ ਉਹ ਪੜ੍ਹਦੇ ਰਹੇ। ਫਿਰ ਮੈਨੂੰ ਸੁਣਾਉਂਦੇ ਹੁੰਦੇ ਸੀ ਕਿ ਕਈ ਦਫਾ ਉਹ ਕੋਈ ਸ਼ਾਇਦ ਰੋਟੀ ਦੇ ਨਾਲ ਖਾਣ ਲਈ ਕੋਈ ਸਾਲਣ ਨਹੀਂ ਹੁੰਦਾ ਸੀ ਤੇ ਉਹ ਕਹਿੰਦੇ ਸੀ ਕਿ ਅਸੀਂ ਲਾਲ ਮਿਰਚਾਂ ਨਾ ਉਹਦੇ ਦੇ ਉੱਤੇ ਥੋੜਾ ਜਿਹਾ ਕੋਈ ਘਿਓ ਤੇ ਲਾਲ ਮਿਰਚਾਂ ਉੱਤੇ ਰੋਟੀ ਤੇ ਲਾ ਕੇ ਖਾ ਲੈਣੀਆਂ। ਹਾਂ, ਉਹਨਾਂ ਨੇ ਉਹ ਦੱਸਿਆ ਕਿ ਬੇਟਾ ਮਿਹਨਤ। ਅੱਛਾ,
ਲੇਕਿਨ ਮੈਨੂੰ ਇਹ ਵੀ ਮੈਂ ਬਿਲਕੁਲ ਓਪਨਲੀ ਤੁਹਾਡੇ ਨਾਲ ਕਿਉਂਕਿ ਸੱਚੀਆਂ ਗੱਲਾਂ ਕਰਨੀਆਂ ਅੱਜ ਜੀ। ਤੇ ਸ਼ਾਇਦ ਅਹਿਸਾਸ ਨਹੀਂ ਸੀ ਉਹ, ਇਸ ਲਈ ਕਿ ਜਿਹਨੂੰ ਜੋ ਸ਼ਾਇਦ ਮਿਲੀ ਹੁੰਦੀ ਹੈ ਨਾ ਉਹਨੂੰ ਸ਼ਾਇਦ ਅਹਿਸਾਸ ਨਹੀਂ ਹੁੰਦਾ। ਉਸ ਟਾਈਮ ਅਸੀਂ ਅੱਛੀ ਪੋਜੀਸ਼ਨ ਸੀ। ਉਹਦੇ ਬਾਅਦ ਉਹਨਾਂ ਨੇ ਟੀਚਿੰਗ ਸ਼ੁਰੂ ਕਰਤੀ, ਗ੍ਰੈਜੂਏਸ਼ਨ ਕੀਤੀ ਰੀਮਬੀਆਰੋਂ, ਉੱਥੇ ਸਕੂਲ 'ਚ ਪੜ੍ਹਾਉਣਾ ਸ਼ੁਰੂ ਕਰਤਾ। ਫਿਰ ਉਹਨਾਂ ਨੇ ਉਹ ਵੀ ਫਿਰ ਲਾਹੌਰ ਆਏ ਤੇ ਉੱਥੇ ਉਹਨਾਂ ਨੇ ਇੰਸ਼ੋਰੈਂਸ ਦਾ ਕੰਮ ਸ਼ੁਰੂ ਕਰਤਾ। ਉਹ ਕਹਿੰਦੇ ਸੀ ਅਕਸਰ ਮੈਂ ਲਾਹੌਰੋਂ ਆਪਣੇ ਸਕੂਟਰ ਉਸ ਦੌਰ 'ਚ ਹੁੰਦੇ ਸੀ, ਸਕੂਟਰ ਤੇ ਉਹ ਕਾੜੇ ਜਾਂਦਾ ਸੀ, ਉੱਥੋਂ ਫਿਰ ਵਾਪਸ ਆ ਜਾਂਦਾ ਸੀ। ਜੋ ਵੀ ਮਿਹਨਤ ਕੀਤੀ, ਉਹ ਮਿਹਨਤ ਕਰਕੇ ਉਹਨਾਂ ਨੂੰ ਕੋਈ ਇੱਕ ਕੁਛ ਅਹਿਬਾਬ ਮਿਲੇ ਜਿਨ੍ਹਾਂ ਨੂੰ ਸਿੰਧ ਵਿੱਚ, ਰੀਮਬੀਆਰ ਤੁਹਾਨੂੰ ਪਤਾ ਬਾਰਡਰ ਹੈ, ਸਿੰਧ ਵਿੱਚ ਉਹਨਾਂ ਨੂੰ ਕੋਈ ਜ਼ਮੀਨ ਹੈ ਜਿਹੜੀ ਫੌਜੀ ਅਲਾਟਮੈਂਟ ਹੁੰਦੀ ਹੈ ਉਹ ਮਿਲੀ ਸੀ, ਸੂਬੇਦਾਰ ਮੇਜਰ ਔਰ ਉਹ ਹਿੱਸਾ। ਤੇ ਉਹ ਪਿੰਡੀ ਦੇ ਸਨ, ਉਹ ਉੱਥੇ ਜਾ ਨਹੀਂ ਸਕਦੇ ਸੀ ਔਰ ਜ਼ਮੀਨ ਸਾਰੀ ਗੈਰਾਬਾਦ ਸੀ। ਤੇ ਫਿਰ ਉਹ ਵਾਲਦ ਸਾਹਿਬ ਨੇ ਲਈ, ਫਿਰ ਉਹ ਵਾਪਸ ਆ ਕੇ ਸਿੰਧ ਵਿੱਚ ਜ਼ਿਲ੍ਹਾ ਘੋਟਕੀ 'ਚ ਉਹਨਾਂ ਨੇ ਉਹ ਜ਼ਮੀਨ ਦੀ ਆਬਾਦ ਕਰਨਾ ਸ਼ੁਰੂ ਕੀਤੀ। ਕਈ ਸਾਲ ਉਹਦੇ 'ਚ ਲੱਗ ਗਏ, ਲੇਕਿਨ ਉਹ ਕਰਦੇ ਕਰਦੇ ਫਿਰ ਉਹ ਇੱਕ ਅੱਛਾ ਜ਼ਮੀਨ ਦਾ ਟੁਕੜਾ ਬਣ ਗਿਆ ਮਾਸ਼ਾਅੱਲਾ। ਔਰ ਉੱਥੋਂ ਫਿਰ ਘਰ ਵੀ ਲੈ ਲਿਆ ਰੀਮਬੀਆਰ 'ਚ ਔਰ ਸਾਨੂੰ ਸਾਰਾ ਪੜ੍ਹਾਇਆ, ਸ਼ਾਇਦ ਅੱਛੇ ਸਕੂਲ 'ਚ ਪੜ੍ਹਾਇਆ। ਉਹ ਆਰਮੀ ਪਬਲਿਕ ਉਸ ਟਾਈਮ ਬੜਾ ਮਹਿੰਗਾ ਅੱਛਾ ਸਕੂਲ ਸੀ। ਸਕੂਲ ਹਾਂਜੀ ਅੱਛਾ। ਲੇਕਿਨ ਇੱਕ ਗੱਲ ਦਾ ਤਾਂ ਮੈਂ ਅੱਜ ਤੁਹਾਨੂੰ ਬਿਲਕੁਲ ਖੁੱਲ੍ਹ ਕੇ ਕਹਿੰਦਾ ਕਿ ਉਹਨਾਂ ਦੀ ਬੜੀ ਖੁਆਇਸ਼ ਸੀ ਕਿ ਮੇਰਾ ਪੁੱਤਰ ਕੋਈ ਅਫਸਰ ਬਣੇ ਨਾ। ਔਰ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਕਿ ਖੁਆਇਸ਼ ਸਭ ਤੋਂ ਜ਼ਿਆਦਾ ਸਭ ਤੋਂ ਵੱਡੇ ਦੀ ਲਈ ਹੁੰਦੀ ਹੈ, ਜ਼ਾਹਿਰ ਹੈ, ਔਰ ਤੂੰ ਜਦੋਂ ਕੁਝ ਬਣ ਜਾਏਗਾ ਤੇ ਤੇਰੇ ਥੱਲੇ ਆਪੇ ਤੈਨੂੰ ਵੇਖ ਕੇ ਉਹ ਹੋ ਜਾਣਗੇ। ਲੇਕਿਨ ਮੈਨੂੰ ਸ਼ਾਇਦ ਇਸ ਚੀਜ਼ ਦਾ ਇਤਨਾ ਜ਼ਿਆਦਾ ਅਹਿਸਾਸ ਨਹੀਂ ਸੀ, ਹਰ ਸ਼ੈ ਮਿਲ ਰਹੀ ਸੀ। ਲੇਕਿਨ ਉਹ ਫਿਰ ਬਾਰ-ਬਾਰ ਕਹਿੰਦੇ ਸੀ ਕਿ ਤੂੰ ਕੁਝ ਬਣ ਜਾਏਗਾ। ਮੈਂ ਉਸ ਦੌਰ 'ਚ ਗੁਜ਼ਰਿਆ ਹੋਇਆ, ਮੇਰੀ ਮਾਂ ਨੇ ਦੱਸਿਆ। ਤੇ ਫਿਰ ਤੇਰੀ ਜ਼ਮੀਨ ਪੈਲੀ ਵੀ ਕਾਇਮ ਰਹੇਗੀ, ਬਾਕੀ ਚੀਜ਼ਾਂ। ਜੇ ਤੂੰ ਕੁਛ ਨਾ ਹੋਇਆ ਕਿ ਇਹ ਸਿੰਧ ਦੀ ਜ਼ਮੀਨ ਹੈ, ਤੁਸੀਂ ਤੇ ਇੱਥੇ ਗੁਜ਼ਾਰਾ ਕਰਨਾ ਵੈਸੇ ਹੀ ਬੜਾ ਮੁਸ਼ਕਿਲ, ਤੇ ਫਿਰ ਸ਼ਾਇਦ ਤੇਰੇ ਕੋਲ ਆਪਣੀ ਚੀਜ਼ ਵੀ ਨਾ ਸੰਭਾਲੀ ਜਾਏ। ਬਿਲਕੁਲ ਇਸ ਤਰ੍ਹਾਂ ਹੀ ਹੈ। ਬਹਰਹਾਲ ਲੇਕਿਨ ਇਹ ਹੈ ਕਿ ਮੇਰੀ ਬੇਸ ਅੱਛੀ ਬਣ ਗਈ ਸੀ ਔਰ ਫਿਰ ਮੈਂ ਯੂਨੀਵਰਸਿਟੀ 'ਚ ਵੀ ਅੱਛਾ ਰਿਹਾ। ਜਦੋਂ ਉਹਨਾਂ ਦੀ ਡੈਥ ਹੋਈ ਤੇ ਉਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਉਹ 1-2 ਦਿਨ ਪਹਿਲੇ ਅਸੀਂ ਕਿਹਾ ਕਿ ਬੁਲਾਇਆ, ਉਹਨਾਂ ਨੂੰ ਕੈਂਸਰ ਹੋ ਗਿਆ ਸੀ ਜਿਗਰ ਦਾ। ਅੱਛਾ। ਤੇ ਉਹਨੂੰ ਬੁਲਾਈਏ, ਜ਼ਾਹਿਰ ਹੈ ਡਾਕਟਰ ਨੂੰ ਪਤਾ ਚੱਲ ਜਾਂਦਾ। ਤੇ ਉਹਨਾਂ ਨੇ ਉਸ ਟਾਈਮ ਉਹ ਆਵਾਜ਼ ਵਗੈਰਾ ਬੰਦ ਹੋ ਗਈ ਸੀ, ਤੇ ਉਹਨਾਂ ਨੇ ਹੱਥ ਨਾਲ ਐਵੇਂ ਇਸ਼ਾਰਾ ਕੀਤਾ ਨਾ ਕਿ ਉਹ ਉੱਥੇ ਲਿਖ ਰਿਹਾ ਹੋਏਗਾ, ਪੜ੍ਹ ਰਿਹਾ ਹੋਏਗਾ। ਔਰ ਫਿਰ ਉਹਨਾਂ ਦੀ ਔਰ ਕੁਛ ਗੱਲਾਂ ਤੋਂ ਮੈਂ ਗੁਜ਼ਰਿਆ ਵੀ। ਉਹ ਮਤਲਬ ਐਸੇ ਪ੍ਰੋਬਲਮ ਆਏ ਖਾਨਦਾਨ ਦੀ ਤਰਫੋਂ, ਤੁਹਾਨੂੰ ਪਤਾ ਆਉਂਦੇ ਹੁੰਦੇ ਨੇ ਜੀ, ਸ਼ਰੀਕਾ ਹੀ ਕਿ ਉਹ ਮੈਨੂੰ ਉਹਨਾਂ ਦੀਆਂ ਸਾਰੀ ਉਹ ਗੱਲਾਂ ਜਿਹੜੀਆਂ ਨਾ ਉਹ ਯਾਦ ਆਈਆਂ, ਉਹ ਸਾਰਾ ਕੁਝ ਹੋਇਆ। ਔਰ ਫਿਰ ਅੱਲਾ ਨੇ ਮਿਹਰਬਾਨੀ, ਮੈਨੂੰ ਯਾਦ ਹੈ ਕਿਉਂਕਿ ਮੈਂ ਵੱਡਾ ਸੀ ਉਸ ਟਾਈਮ, ਛੋਟਾ ਜਿਹੜਾ ਮੇਰੇ ਤੋਂ ਭਾਈ ਸੀ ਉਹਦੀ ਉਮਰ ਤਕਰੀਬਨ ਕੋਈ 16 ਸਾਲ ਸੀ। ਅੱਛਾ, ਜਿਹੜਾ ਉਸ ਤੋਂ ਬਾਕੀ ਉਸ ਤੋਂ ਛੋਟੇ ਸੀ, ਇੱਕ ਭੈਣ ਸੀ ਉਹ ਵੀ ਮੇਰੇ ਤੋਂ ਛੋਟੀ ਸੀ। ਉਹਨਾਂ ਨੇ ਕਿਹਾ ਕਿ ਅਸੀਂ 3 ਇੱਥੇ ਇਕੱਲੇ ਰਹਿ ਕੇ ਗੁਜ਼ਾਰਾ ਕਰ ਲਾਂਗੇ ਤੇ ਤੂੰ ਜਿਹੜਾ ਹੈ ਉਹ ਸਾਲ ਵਾਸਤੇ ਨਾ ਚਲਾ ਜਾ। ਮੈਂ ਜਦੋਂ ਇਹ ਕਿਹਾ ਕਿ ਮੈਂ ਇੱਕ ਵਾਰੀ ਕੋਸ਼ਿਸ਼ ਕਰਨਾ ਚਾਹੁੰਦਾ, ਤੇ ਉਹ ਫਿਰ ਮੈਂ ਸਾਲ ਚਲਾ ਗਿਆ। ਔਰ ਪਿੱਛੇ ਨਾਲ ਜਿਹੜੇ ਸਾਡੇ ਹਮਸਾਏ ਸੀ ਉਹਨਾਂ ਨੇ ਕੋਈ ਮਦਦ ਕੀਤੀ, ਜਿਸ ਤਰ੍ਹਾਂ ਹੁੰਦਾ ਹੈ ਕੋਈ ਕਿਸੇ ਨੇ ਤਾਂ ਪਿੱਛੇ ਦਿਹਾਤੀ ਕਲਚਰ ਸਾਰਾ ਅੱਜ ਵੀ ਹੈ ਨੇ ਜ਼ਿੰਦਾ ਐਸੇ ਲੋਕ ਜਿਹੜੇ ਇੱਕ ਦੂਜੇ ਦੇ ਨਾਲ ਰਿਸ਼ਤੇ ਤਾਲੁਕ ਨਿਭਾਉਂਦੇ ਨੇ। ਐਗਜ਼ੈਕਟਲੀ। ਔਰ ਉਹ ਫਿਰ ਉਹ ਸਾਲ ਫਿਰ ਮੈਂ ਨਾ ਘਰ ਗਿਆ ਤੇ ਨਾ ਮੈਂ ਕੋਈ ਹੋਰ, ਪਿੱਛੋਂ ਫੁੱਫੀ ਦੀ ਵੀ ਵਫਾਤ ਹੋਈ, ਉਹ ਸਾਰਾ ਕੁਝ। ਲੇਕਿਨ ਮੈਂ ਕਿਹਾ ਕਿ ਮੈਂ ਹੁਣ ਨਹੀਂ ਆ ਸਕਦਾ। ਹੁਣ ਇੱਕ ਵਾਰੀ ਮੈਂ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਕੋਲ 3 ਚਾਂਸ ਕੋਈ ਨਹੀਂ, ਮੇਰੇ ਕੋਲ ਇੰਨਾ ਟਾਈਮ ਕੋਈ ਨਹੀਂ, ਤੇ ਮੈਂ ਆਪਣੇ ਪੂਰੇ ਕਰਨੇ ਨੇ, ਪੂਰਾ ਜ਼ੋਰ ਲਾਉਣਾ। ਔਰ ਪਹਿਲਾ ਹੀ ਚਾਂਸ ਸੀ, ਜੋ ਹਿੰਮਤ ਹੋ ਸਕਦੀ ਸੀ ਔਰ ਬਾਕੀ ਅੱਲਾ ਨੇ ਮਦਦ ਕੀਤੀ ਤੇ ਮੈਂ ਕਾਮਯਾਬ ਹੋ ਗਿਆ। ਅੱਲਾ ਪਾਕ ਨੇ ਇਹਦੇ ਵਿੱਚ ਸਰ ਤੁਹਾਡੇ ਵਾਲਦੈਨ ਦੀਆਂ ਦੁਆਵਾਂ ਵੀ ਸ਼ਾਮਿਲ ਸਨ। ਦੇਖੋ ਨਾ, ਤੁਹਾਡੇ ਵਾਲਦ ਸਾਹਿਬ ਦੀ ਇੱਕ ਖੁਆਇਸ਼ ਸੀ, ਉਹਨਾਂ ਦੀ ਇੱਕ ਸੱਦਰ ਸੀ ਕਿ ਮੇਰਾ ਵੱਡਾ ਬੇਟਾ ਕੋਈ ਅਫਸਰ ਬਣੇ। ਇਹਦੇ 'ਚ ਮੈਂ ਉਹ ਦੱਸਣਾ ਭੁੱਲ ਗਿਆ ਕਿ ਵਾਲਦਾ ਦਾ ਇੰਤਕਾਲ ਤੇ ਉਦੋਂ ਹੀ ਹੋ ਗਿਆ ਸੀ ਜਦੋਂ ਮੈਂ ਮੈਟ੍ਰਿਕ ਸੀ। ਅੱਛਾ। ਹਾਂਜੀ, ਇਸ ਵਜ੍ਹਾ ਤੋਂ ਵੀ ਮੁਸ਼ਕਿਲ ਸੀ ਨਾ ਫਿਰ। ਹੁਣ ਇਕੱਲੇ ਕਿਵੇਂ ਛੋਟੇ ਰਹਿਣ, ਲੇਕਿਨ ਉਹ ਬਸ ਕੋਈ ਅੱਲਾ ਨੇ ਕੋਈ ਬਾਂਹ ਫੜਨੀ ਸੀ। ਅੱਲਾ ਪਾਕ ਰਾਹਾਂ ਖੋਲਦਾ ਜੀ, ਅੱਲਾ ਪਾਕ ਨੇ ਕਾਮਯਾਬੀਆਂ ਦੇ ਦਰ ਖੋਲ ਦਿੱਤੇ। ਅੱਛਾ ਸਰ, ਬੜਾ ਮਾਸ਼ਾਅੱਲਾ ਜਿਹੜਾ ਤੁਹਾਡਾ ਤਾਰਫ ਜ਼ਾਤੀ ਤੁਸੀਂ ਕਰਵਾਇਆ ਹੈ, ਉਹ ਸਾਡੇ ਵੇਖਣ ਵਾਲਿਆਂ ਦੇ ਵਾਸਤੇ ਬੜਾ ਮੁਤਾਸਰ ਕੁਨ ਹੈ। ਗੁਜਰਾਂਵਾਲਾ ਡਿਵੀਜ਼ਨ ਹੈ ਸਰ, ਔਰ ਮਾਸ਼ਾਅੱਲਾ ਤੁਸੀਂ ਡਿਵੀਜ਼ਨਲ ਹੈੱਡ ਹੋ FIA ਦੇ। ਇੱਕ ਤਾਂ ਸਰ ਸਾਨੂੰ ਪਲੀਜ਼ ਇਹ ਪਹਿਲੇ ਦੱਸੋ, ਸਾਡੇ ਜਿਹੜੇ ਆਮ ਸ਼ਹਿਰੀ ਨੇ ਨਾ ਜੀ, ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ। ਕਈ ਬੰਦੇ ਮੈਨੂੰ ਪੁੱਛਦੇ ਨੇ ਸਾਡੇ ਆਫਿਸ ਆ ਕੇ ਕਿ ਸਰ ਸਾਨੂੰ ਬੜਾ ਜ਼ਲੀਲ ਕਰ ਛੱਡਿਆ ਵੈਪਡਾ ਵਾਲਿਆਂ ਨੇ, ਗੈਪਕੋ ਵਾਲਿਆਂ ਨੇ। ਅਸੀਂ ਕਿਹਾ ਉਹਨਾਂ ਦੇ ਖਿਲਾਫ ਦਰਖਾਸਤ FIA ਨੂੰ ਦੇ ਸਕਨੇ ਆ? ਯਾਨੀ
ਆਮ ਲੋਕਾਈ ਨੂੰ ਪਤਾ ਹੀ ਨਹੀਂ ਕਿ ਤੁਸੀਂ ਵਫਾਕੀ ਇਦਾਰਾ ਹੋ ਔਰ तमाम ਵਫਾਕੀ ਇਦਾਰਿਆਂ ਦੇ ਕਿਹੜੇ ਕਿਹੜੇ ਐਸੇ ਉਹਨਾਂ ਦੀਆਂ ਨੈਗਲੀਜੈਂਸਿਸ ਨੇ ਜਾਂ ਉਹਨਾਂ ਦੀਆਂ ਐਸੀਆਂ ਨਾ ਅਹਿਲੀਆਂ ਨੇ, ਰਿਸ਼ਵਤ ਸਤਾਨੀਆਂ ਨੇ ਜਿਹਨੂੰ ਤੁਸੀਂ ਗ੍ਰਿਫਤ ਕਰ ਸਕਦੇ ਹੋ। ਤੁਹਾਡੇ ਦਸਤਅੰਦਾਜ਼ੀ ਦੇ ਉਹ ਕਾਬਲ ਜੁਰਾਇਮ ਹੁੰਦੇ ਨੇ। ਅੱਛਾ, FIA ਦਾ ਜਿਹੜਾ ਪਬਲਿਕ ਫੇਸ ਹੈ ਜਾਂ ਜਿਹੜਾ ਜਿਸਨੂੰ ਸਭ ਤੋਂ ਜ਼ਿਆਦਾ ਜਾਣਦੇ ਨੇ ਉਹ ਤੇ ਉਹੀ ਹਿਊਮਨ ਸਮਗਲਿੰਗ, ਹਿਊਮਨ ਟ੍ਰੈਫਿਕਿੰਗ ਹੀ ਹੈ ਜੀ। ਜਾਂ 에ਅਰਪੋਰਟ ਇੱਕ ਫੇਸ ਨੇ, ਜ਼ਾਹਿਰ ਹੈ ਉੱਥੋਂ ਬੰਦਾ ਜਾਂਦਾ ਹੈ ਤੇ ਉਹ FIA ਦਾ ਦੇਖਦਾ। ਹਾਂਜੀ ਲੇਕਿਨ ਇਸ ਤੋਂ ਇਲਾਵਾ ਵੀ ਬੜੇ ਜ਼ਰੂਰੀ ਕੰਮ ਜਿਹੜੇ ਨੇ ਉਹ ਅਸੀਂ ਕਰਦੇ ਹਾਂ। ਜੀ। ਫੈਡਰਲ ਗਵਰਨਮੈਂਟ ਦੇ ਜਿੰਨੇ ਅਦਾਰੇ ਨੇ ਉਹਨਾਂ ਦੀ ਜਿਹੜੀ ਐਂਟੀ ਕਰਪਸ਼ਨ ਏਜੰਸੀ ਹੈ ਜੀ ਉਹ FIA ਹੈ। ਜਿਸ ਤਰ੍ਹਾਂ ਅੱਛਾ। ਪੰਜਾਬ ਵਿੱਚ ਪ੍ਰੋਵਿੰਸ਼ੀਅਲ ਐਂਟੀ ਕਰਪਸ਼ਨ ਨੇ, ਲੇਕਿਨ ਉਹ ਸਾਰੇ ਸੂਬਾਈ ਮਹਿਕਮਿਆਂ ਨੂੰ ਡੀਲ ਕਰਦੀ ਹੈ। ਬਿਲਕੁਲ। ਹੁਣ ਫੈਡਰਲ ਗਵਰਨਮੈਂਟ ਦੇ ਜਿੰਨੇ ਵੀ ਮਹਿਕਮੇ ਨੇ ਔਰ ਉਹਨਾਂ ਦੀ ਜੋ ਵੀ ਪ੍ਰੈਜ਼ੈਂਸ ਜ਼ਿਲ੍ਹਿਆਂ 'ਚ ਉਹਨਾਂ ਨੂੰ FIA ਹੀ ਡੀਲ ਕਰਦੀ ਹੈ। ਜ਼ਿੰਦਾਬਾਦ। ਜਿਹਦਾ ਮਤਲਬ ਇਹ ਕਿ ਕਿਸੇ ਬੰਦੇ ਨੂੰ ਇਹ ਸ਼ਿਕਾਇਤ ਹੋਵੇ ਕਿ ਕੋਈ ਵਾਪਡਾ ਦਾ ਬੰਦਾ ਜਾਂ ਪਾਸਪੋਰਟ ਦਾ ਜਾਂ ਨਾਦਰਾ ਦਾ ਜਾਂ ਕੋਈ ਹੋਰ ਵਫਾਕੀ ਮਹਿਕਮਾ, ਕਸਟਮ ਹੈ, ਤੁਹਾਨੂੰ ਪਤਾ ਹੈ FBR ਹੈ, ਬਹੁਤ ਸਾਰੇ ਐਸੇ ਮਹਿਕਮੇ ਨੇ ਜੀ, ਤੇ ਉਹ ਸਾਨੂੰ ਸ਼ਿਕਾਇਤ ਕਰ ਸਕਦਾ ਹੈ। ਔਰ ਐਸੀਆਂ ਅਸੀਂ ਸੈਂਕੜੋ ਇਨਕੁਆਇਰੀਆਂ ਜਿਹੜੀਆਂ ਉਹ ਕਰਦੇ ਹਾਂ। ਵਾਹ। ਅੱਛਾ, ਉਸ ਤੋਂ ਬਾਅਦ ਇੱਕ ਹੋਰ ਜਿਹੜਾ ਹੈ ਕਿ ਬੈਂਕ ਜਿੰਨੇ ਨੇ ਜੀ, ਉਹ ਬੈਂਕ ਸਾਰੇ ਚੂੰਕਿ ਸਟੇਟ ਬੈਂਕ ਦੇ ਮਾਤਹਿਤ ਨੇ ਤੇ ਫਿਰ ਬੈਂਕਿੰਗ ਦੇ ਹਵਾਲੇ ਨਾਲ ਵੀ ਕੋਈ ਵੀ ਸ਼ਿਕਾਇਤ, ਕੋਈ ਵੀ ਬਹੁਤ ਸਾਰੇ ਬੰਦੇ ਆਉਂਦੇ ਨੇ। ਅਸੀਂ ਸਮਝਦੇ ਹਾਂ ਕਿ ਬਿਲਕੁਲ 100% ਬੈਂਕਾਂ 'ਚ ਠੀਕ ਹੁੰਦਾ, ਲੇਕਿਨ ਬੈਂਕਾਂ 'ਚ ਵੀ ਕਈ ਦਫਾ ਮੈਲ ਪ੍ਰੈਕਟਿਸ ਹੁੰਦੀ ਹੈ। ਕੋਈ ਕਹਿੰਦਾ ਮੇਰਾ ਕਰਜ਼ਾ ਨਿਕਲ ਗਿਆ ਮੇਰੇ ਨਾਮ ਤੇ, ਕੋਈ ਕਹਿੰਦਾ ਕਿ ਇਹ ਸ਼ਾਇਦ ਮੇਰੇ ਪੈਸੇ ਇੱਥੋਂ ਨਿਕਲ ਗਏ, ਮੈਂ ਤੇ ਨਹੀਂ ਸੀ ਕਢਾਏ ਜੀ। ਤੇ ਇਸ ਤਰ੍ਹਾਂ ਬੈਂਕਾਂ ਦਾ ਜੋ ਵੀ ਫਰਾਡ ਹੋਏਗਾ ਉਹ ਵੀ ਸਾਡੇ ਕੋਲ ਜ਼ਰੂਰ ਆਏਗਾ। ਫਿਰ ਉਸ ਤੋਂ ਬਾਅਦ ਮੁਖਤਲਿਫ, ਤੁਹਾਨੂੰ ਪਤਾ ਹੈ ਕਿ ਇਹ ਇੱਕ ਕੰਮ ਹੈ ਹਵਾਲਾ ਹੁੰਡੀ ਜਿਹਨੂੰ ਅਸੀਂ ਕਹਿੰਦੇ ਹਾਂ। ਜੀ ਜੀ ਜੀ। ਕਿ ਬਹੁਤ ਸਾਰੇ ਲੋਕ ਪੈਸੇ ਬਾਹਰ ਭੇਜਦੇ ਨੇ, ਕੋਈ ਜ਼ਰੂਰਤ ਤੋਂ ਭੇਜਦੇ ਨੇ, ਕੁਝ ਪ੍ਰੋਸੈਸ ਤੋਂ ਬਚਣ ਲਈ ਭੇਜਦੇ ਨੇ। ਉਹਦੇ 'ਚ ਜਿਹੜੇ ਲੋਕ ਇਨਵੋਲਵ ਨੇ, ਜਿਹੜੀ ਕਰੰਸੀ ਦੀ ਗੈਰ ਕਾਨੂੰਨੀ ਨਕਲੋ ਹਰਕਤ 'ਚ ਇਨਵੋਲਵ ਨੇ, ਉਹਨਾਂ ਦੇ ਖਿਲਾਫ ਵੀ FIA ਕਾਰਵਾਈ ਕਰ ਸਕਦੀ ਹੈ। ਅੱਛਾ ਸਰ, ਇਹ ਤੁਸੀਂ ਸਭ ਤੋਂ ਵੱਡੀ ਗੱਲ ਕੀਤੀ ਜਿਹੜੀ ਕਿ ਵਾਕਈ ਸਭ ਤੋਂ ਜ਼ਿਆਦਾ ਮਾਰੂਫ ਤੁਹਾਡੇ ਇਦਾਰਾ ਜਿਹੜਾ ਨਾ ਜੀ, ਉਹ ਇਸੇ ਹਵਾਲੇ ਨਾਲ ਹੀ ਹੈ ਕਿ ਹਿਊਮਨ ਟ੍ਰੈਫਿਕਿੰਗ ਜਿਹੜੀ ਉਹਦੇ ਤੇ ਤੁਸੀਂ ਕਾਫੀ ਕਾਬੂ ਪਾਇਆ ਹੈ। ਇਹ ਸਰ ਗੁਜਰਾਂਵਾਲਾ ਡਿਵੀਜ਼ਨ ਜਿਹੜਾ ਨਾ, ਠੀਕ ਹੈ, ਹੁਨਰਮੰਦਾਂ ਦੀ ਸਰਜ਼ਮੀਨ ਹੈ, ਸਨਅਤਕਾਰਾਂ ਦਾ ਸ਼ਹਿਰ ਹੈ, ਪਹਿਲਵਾਨਾਂ ਫਨਕਾਰਾਂ ਦਾ ਸ਼ਹਿਰ ਹੈ, ਲੇਕਿਨ ਇਹੋ ਹੀ ਡਿਵੀਜ਼ਨ ਜਿਹੜਾ ਨਾ ਜੀ, ਇਹ ਹੱਬ ਹੈ ਇਨਸਾਨੀ ਸਮਗਲਿੰਗ ਦਾ ਵੀ। ਸਭ ਤੋਂ ਜ਼ਿਆਦਾ ਜਿਹੜੇ ਲੋਕ ਬਾਹਰ ਜਾਂਦੇ ਨੇ ਵਿਚਾਰੇ ਆਪਣੇ ਘਰ ਬਾਹਰ ਵੇਚ ਕੇ, ਕਰਜ਼ੇ ਚੁੱਕ ਕੇ, ਔਰ ਫਿਰ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਉਹਨਾਂ ਨੂੰ ਲੋਕੀ ਬਾਹਰ ਲੈ ਕੇ ਜਾਂਦੇ ਨੇ। ਇਹ ਬੜਾ ਜ਼ਿਆਦਾ ਇਸ ਡਿਵੀਜ਼ਨ ਦੇ ਵਿੱਚ ਇਹ ਕੰਮ ਕਾਰੋਬਾਰ ਕੀਤਾ ਜਾਂਦਾ ਹੈ। ਉਹਦੇ ਤੇ ਤੁਸੀਂ ਮਾਸ਼ਾਅੱਲਾ ਮੁਤਹਰਕ ਤੇ ਰਹਿੰਦੇ ਹੋ, ਤੁਹਾਡੀ ਏਜੰਸੀ ਕੰਮ ਵੀ ਕਰਦੀ ਰਹਿੰਦੀ ਹੈ। ਉਹਦੇ ਤੇ ਤੁਸੀਂ ਕਿੰਨਾ ਕੁ ਕਾਬੂ ਪਾਇਆ ਹੈ, ਥੋੜਾ ਜਿਹਾ ਉਹਦੇ ਬਾਰੇ ਦੱਸੋ। ਦੂਜਾ ਸਰ, ਜਿਹੜੇ ਲੋਕੀ ਪੈਸੇ ਫਸਾ ਬੈਠੇ ਹੁੰਦੇ ਨੇ, ਮਿਸਾਲ ਦੇ ਤੌਰ ਤੇ ਮੈਂ ਆਪਣੇ ਬੱਚੇ ਨੂੰ ਬਾਹਰ ਭੇਜਣਾ, ਪੜ੍ਹਨ ਲਈ ਜਾਣਾ, ਜਾਂ ਪੜ੍ਹਨ ਦਾ ਤੇ ਬਹਾਨਾ ਹੀ ਹੁੰਦਾ, ਲੋਕੀ ਇੱਥੇ ਬੇਰੁਜ਼ਗਾਰੀ ਤੇ ਗੁਰਬਤ ਤੇ ਤੰਗ ਦਸਤੀ ਤੋਂ ਅੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ। ਉਹ ਫਿਰ ਇਹਨਾਂ ਏਜੰਟਾਂ ਦੇ ਹੱਥੀਂ ਫਸ ਜਾਂਦੇ ਨੇ। ਇਹ ਨਾ ਸਰ ਬੰਦਿਆਂ ਨੂੰ ਬਾਹਰ ਖੜਦੇ ਨੇ, ਨਾ ਉਹਨਾਂ ਦੇ ਪੈਸੇ ਵਾਪਸ ਮੋੜਦੇ ਨੇ। 20-25 ਲੱਖ ਰੁਪਇਆ ਜੂ ਲੈ ਕੇ ਸਰ 4-5 ਸਾਲ ਵਰਤ ਲਈਏ, ਉਹ ਬੰਦੇ ਦਾ ਤੇ ਭੁਰਕਸ ਨਿਕਲ ਜਾਂਦਾ ਜਿਹਦੇ ਕੋਲ ਪੈਸੇ ਇੰਨਾ ਚੁੱਕੇ ਹੁੰਦੇ। ਤੇ ਤੁਸੀਂ ਬਰਾਏ ਕਰਮ ਅਗਰ ਪਸੰਦ ਕਰੋ ਤੇ ਕੋਈ ਥੋੜਾ ਜਿਹਾ ਦੱਸੋ ਕਿ ਕਿੰਨੇ ਕੁ ਤੁਸੀਂ ਇਨਸਾਨੀ ਸਮਗਲਰਾਂ ਦੇ ਗਰੋਹ ਆਪਣੀ ਤੈਨਾਤੀ ਦੇ ਦੌਰਾਨ ਫੜੇ, ਕਿੰਨੇ ਲੋਕਾਂ ਨੂੰ ਤਹੇ ਤਾਜ਼ੀਰ ਲੈ ਕੇ ਆਏ, ਕਿੰਨੇ ਲੋਕਾਂ ਦੇ ਤੁਸੀਂ ਪੈਸੇ ਵਾਪਸ ਕਰਾਏ, ਕੋਈ ਰਕਮ ਦੱਸੋ। ਸਾਡੇ ਵੇਖਣ ਵਾਲੇ ਜਿਹੜੇ ਨੇ ਉਹਨਾਂ ਦੇ ਵਾਸਤੇ ਬੜੀ ਹੌਸਲਾ ਅਫਜ਼ਾਈ ਦਾ ਬਾਇਸ ਹੋਏਗੀ ਇਹ ਗੱਲ, ਤੁਹਾਡੀ ਉਸਨੇ ਕਾਰਕਰਦਗੀ ਜਿਹੜੀ ਹੈ। ਤੁਸੀਂ ਬੜਾ ਠੀਕ ਸਵਾਲ ਕੀਤਾ ਜੀ ਕਿ ਗੁਜਰਾਂਵਾਲਾ ਕਹਿ ਲਓ ਮਸ਼ਹੂਰ ਜਾਂ ਬਦਨਾਮ ਇਸੇ ਹਿਊਮਨ ਸਮਗਲਿੰਗ ਤੇ ਇਸ ਇਸ਼ੂ ਦੀ ਵਜ੍ਹਾ ਤੋਂ ਜ਼ਿਆਦਾ। ਹਾਂਜੀ ਹਾਂਜੀ। ਅੱਛਾ, ਲੇਕਿਨ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਨਾ ਜੀ ਕਿ ਬਾਜ਼ ਔਕਾਤ ਗੁਰਬਤ, ਅੱਛਾ ਬਾਜ਼ ਔਕਾਤ ਤੇ ਗੁਰਬਤ ਸ਼ਾਇਦ ਹੁੰਦੀ ਹੈ, ਲੇਕਿਨ ਇੱਥੇ ਆ ਕੇ ਮੈਂ ਵੇਖਿਆ ਕਿ ਇੱਥੇ ਜਿਹੜਾ ਹੈ ਉਹ ਜ਼ਿਆਦਾਤਰ ਜਿਹੜਾ ਹੈ ਨਾ, ਉਹ ਸ਼ਰੀਕਾ ਲੋਕਾਂ ਨੂੰ ਵੇਖ ਕੇ ਤੇ ਬਹੁਤ ਜਲਦੀ ਅਮੀਰ ਹੋਣ ਦਾ, ਵੱਡੀ ਗੱਡੀ ਤੇ ਵੱਡਾ ਕੋਠੀ ਬਣਾਉਣ ਦਾ ਸ਼ੌਕ। ਬਿਲਕੁਲ ਐਸਾ ਹੀ।
ਮੈਂ ਹੁਣ ਰਹੀਮ ਯਾਰ ਖਾਨ ਤੋਂ ਆ ਤੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਜਿਹੜੀ ਪੈਲੀ ਹੈ ਉਹ ਸਿੰਧ 'ਚ ਫਾਲ ਕਰਦੀ ਹੈ। ਹਾਂ ਜੀ। ਅੱਛਾ, ਫਿਰ ਇਹ ਜਿਹੜਾ ਸਾਊਥ ਪੰਜਾਬ ਦਾ ਏਰੀਆ ਹੈ ਨਾ, ਉਹ ਤੇ ਬਹੁਤ ਜ਼ਿਆਦਾ ਗਰੀਬ ਹੈ ਇੱਥੇ ਦੇ ਏਰੀਏ ਦੇ। ਇੱਥੇ ਤੇ 40 50 ਲੱਖ ਰੁਪਇਆ ਦੇਣ ਤੇ ਬਹੁਤ ਸਾਰੇ ਬੰਦੇ ਆਉਂਦੇ ਨੇ, ਅਸੀਂ ਜੀ 40 50 ਲੱਖ। ਉੱਥੇ ਉਹ ਆਪਣਾ ਸਾਰਾ ਕੁਝ ਵੀ ਵੇਚ ਦੇਣ ਨਾ, ਆਪਣੇ ਆਪ ਨੂੰ ਵੇਚ ਦੇਣ। ਮੈਂ ਉਹ ਵੇਖਿਆ ਹੈ ਕਿ ਔਰਤਾਂ ਦੀ ਖਰੀਦੋ ਫਰੋਖਤ ਹੁੰਦੀ ਵੀ ਇਹਨਾਂ ਅੱਖਾਂ ਨਾਲ ਦੇਖੀਏ ਕੁਛ ਏਰੀਆ 'ਚ, ਉਸੇ ਪਾਸੇ ਦੇ ਏਰੀਆ 'ਚ ਜੀ। ਔਰ ਇਤਨਾ ਜ਼ਿਆਦਾ ਗੁਰਬਤ ਹੈ, ਔਰ ਉੱਥੇ ਇਹ ਆਮ ਹੈ ਜਿਹੜਾ ਹੁਣ ਇਸ ਏਰੀਏ 'ਚ ਕਦੀ ਨਜ਼ਰ ਨਹੀਂ ਆਇਆ ਕਿ ਕਿਸੇ ਪਿੰਡਾਂ 'ਚ ਕਈਆਂ 'ਚ ਤੇ ਬੱਚੇ ਬਗੈਰ ਕੱਪੜਿਆਂ ਦੇ ਨੱਠਦੇ ਤੁਹਾਨੂੰ ਨਜ਼ਰ ਆ ਜਾਣ ਹਲੇ ਵੀ ਨਹੀਂ। ਗੁਰਬਤ ਤੋਂ ਜ਼ਿਆਦਾ ਜਿਹੜੀ ਹੈ ਉਹ ਲਾਲਚ ਹੈ। ਉਹਦੀਆਂ ਮੈਂ ਕੁਝ ਤੁਹਾਨੂੰ ਮਜ਼ੇਦਾਰ ਮਿਸਾਲਾਂ ਸੁਣਾਉਂਦਾ ਜੀ ਪਲੀਜ਼। ਅੱਛਾ, ਮੈਂ ਇਸਲਾਮਾਬਾਦ ਹੀ ਚੁੱਕੇ ਰਿਹਾ, ਉੱਥੇ ਮੇਰੀ ਫੈਮਿਲੀ ਰਹਿੰਦੀ ਹੈ। ਲੇਕਿਨ ਇਹ ਛੁੱਟੀਆਂ ਸੀ ਤੇ ਪਿੱਛੋਂ ਮੇਰੀ ਵਾਈਫ ਆਈ, ਔਰ ਇੱਕ ਦਿਨ ਉਹਨੇ ਕਿਹਾ ਕਿ ਮੈਂ ਇੱਥੇ ਨੇੜੇ ਹੀ ਕੋਈ ਪਾਰਲਰ ਹੈ ਤੇ ਉੱਥੇ ਜਾਣਾ ਜੀ। ਵਾਪਸ ਆ ਕੇ ਉਹਨੇ ਮੈਨੂੰ ਗੱਲ ਸੁਣਾਈ ਕਿ ਉਹ ਪਾਰਲਰ ਵਾਲੀ ਨਾਲ ਗੱਪਸ਼ਪ 'ਚ ਗੱਲ ਹੋਈ ਤੇ ਉਹ ਕਹਿੰਦੀ ਕਿ ਮੈਂ ਮਹੀਨੇ ਦਾ 4-5 ਲੱਖ ਰੁਪਇਆ ਕਮਾ ਲੈਂਦੀ ਹਾਂ ਜੀ, ਲੇਕਿਨ ਮੈਂ ਇੱਥੇ ਰਹਿਣਾ ਨਹੀਂ, ਮੇਰਾ ਦਿਲ ਨਹੀਂ ਲੱਗਦਾ। ਤੇ ਮੈਂ ਤਰੀਕਾ ਉਹਨੇ ਕਹਿੰਦੀ, ਮੈਂ ਚੂੰਕਿ ਤੇਰੀ ਬੀਵੀ ਹੈ ਤੇ ਇੰਟਰਸਟ ਹੋਇਆ ਤੇ ਮੈਂ ਉਹਦੇ ਕੋਲ ਕਢਾਇਆ ਤੇ ਉਹਨੇ ਕਿਹਾ ਕਿ ਮੈਂ ਤਰੀਕਾ ਇਹ ਕੀਤਾ ਹੈ ਕਿ ਮੈਂ ਇੱਕ ਝੂਠੀ ਸ਼ਾਦੀ ਕਰਾਂਗੀ। ਇੱਕ ਬੰਦਾ ਹੈ ਉੱਥੇ ਜਿਹੜਾ ਉੱਥੇ ਦਾ ਨੈਸ਼ਨਲ ਹੈ, ਉਹਨੂੰ ਅਸੀਂ 40-50 ਲੱਖ ਦਿਆਂਗਾ, ਔਰ ਮੈਂ ਆਲਰੇਡੀ ਸ਼ਾਦੀशुदा ਤੇ ਉਹ ਮੇਰਾ ਬੰਦਾ ਵੀ ਇਸ ਔਨ ਬੋਰਡ ਇਸ ਸ਼ਹਿਰ 'ਚ ਕਿ ਆ ਕੇ ਇੱਕ ਝੂਠਾ ਨਿਕਾਹ ਕਰਾਂਗੇ, ਤਸਵੀਰਾਂ ਬਣਾਵਾਂਗੇ, ਆਪਣੇ ਡਾਕੂਮੈਂਟ ਚੇਂਜ ਕਰਾਂਗੇ ਤੇ ਮੈਂ ਉੱਥੇ ਪਹੁੰਚ ਜਾਵਾਂਗੀ, ਬਾਅਦ 'ਚ ਉਹਨਾਂ ਨੂੰ ਵੀ ਸੱਦ ਲਵਾਂਗੀ। ਅੱਛਾ, ਹੁਣ ਤੁਸੀਂ ਦੱਸੋ ਕਿ 4-5 ਲੱਖ ਕਮਾਉਣ ਵਾਲੀ ਨੂੰ ਆਖਰ ਐਸੀ ਕਿਹੜੀ ਗੁਰਬਤ ਹੈ ਜਾਂ ਕਿਹੜਾ ਉਹ ਹੈ? ਫਿਰ ਐਸੇ ਕੇਸ ਨੇ ਕਿ ਇੱਕ ਭਰਾ ਹੈ, ਉਹ ਅੱਜ ਤੋਂ 10 ਸਾਲ ਪਹਿਲੇ ਡੰਕੀ ਲਾ ਕੇ ਪਹੁੰਚ ਗਿਆ ਸੀ, ਔਰ ਉਹ ਬੜਾ ਹੁਣ ਅਮੀਰ, ਉਹਨੇ ਪਿੱਛੇ ਵੀ ਆਪਣੇ ਠੀਕ ਕਰ ਲਿਆ ਤੇ ਉਹਨੇ ਫਿਰ ਹੁਣ ਆਪਣੇ ਦੂਸਰੇ ਭਰਾ ਨੂੰ ਕਿਹਾ ਤੂੰ ਵੀ ਪਹੁੰਚ ਨਾ, ਔਰ ਉਹਦੀ ਫਿਰ ਕਿਸੇ ਜਗ੍ਹਾ ਡੈਥ ਹੋ ਗਈ। ਅੱਛਾ, ਤੇ ਇਸ ਤਰ੍ਹਾਂ ਦੀਆਂ ਜਦੋਂ ਮੈਂ ਮਸਾਲਾ ਦੇਖਦਾ ਫਿਰ ਕਿੰਨੇ ਲੋਕ ਆਉਂਦੇ ਨੇ। ਅੱਛਾ, ਇੱਕ ਬੰਦਾ ਬੜਾ ਜ਼ਬਰਦਸਤ ਕੇਸ ਆਇਆ ਕਿ ਇੱਕ ਬੰਦੇ ਨੇ ਆ ਕੇ ਉਹਨਾਂ ਨੇ ਕਿਹਾ ਕਿ ਅਸੀਂ ਸਾਊਦੀਆ 'ਚ, ਉਹ ਵੀ ਕਈ ਸਾਲਾਂ ਤੋਂ ਮੁਕੀਮ ਨੇ, ਉੱਥੇ ਸਾਡੇ ਸਟੋਰ ਨੇ ਬਕਾਇਦਾ, ਮਤਲਬ ਉਹ ਕਰੋੜਾਂ 'ਚ ਹੋਣਗੇ ਔਰ ਟਰਾਂਸਪੋਰਟ ਦਾ ਕੰਮ ਹੈ, ਲੇਕਿਨ ਅਸੀਂ ਕਿਹਾ ਕਿ ਅਮਰੀਕਾ ਹੁਣ ਚਲੀਏ ਨਾ। ਅੱਛਾ, ਇਹ ਜਿਹੜੀ ਇੱਕ ਉਹ ਗੱਲ ਹੈ ਨਾ ਕਿ ਇਹ ਜਿਹੜੀ ਹੋਰ ਤੋਂ ਹੋਰ ਕਮਾਉਣ ਦੀ ਖੁਆਇਸ਼ ਹੈ ਨਾ, ਤੇ ਦੂਸਰੇ ਨੂੰ ਵੇਖ ਕੇ। ਅੱਛਾ, ਇੱਥੇ ਦੇ ਬੱਚੇ ਇਹ ਸਮਝਦੇ ਨੇ ਕਿ ਜੇ ਅਸੀਂ ਬਾਹਰ ਜਿਹੜਾ ਨਹੀਂ ਗਿਆ ਉਹ ਫੇਲੀਅਰ ਹੈ ਤੇ ਜਿਹੜਾ ਬਾਹਰ ਚਲਾ ਗਿਆ ਉਹੀ ਕਾਮਯਾਬ ਹੈ। ਮੈਂ ਅਕਸਰ ਬਲਕਿ ਸੋਚਦਾ ਕਿ ਇਹ ਚੀਜ਼ ਕਿਉਂ ਨਹੀਂ ਬਚਪਨ ਤੋਂ ਉਹਨਾਂ ਦੇ ਜ਼ਿਹਨ 'ਚ ਪਾਉਂਦੇ ਕਿ ਬਈ ਜਿਹੜਾ ਪੜ੍ਹ ਲਿਖ ਨਾ ਗਿਆ, ਜਿਹੜਾ ਅਫਸਰ ਨਾ ਬਣ ਗਿਆ, ਜਿਹੜਾ ਨੌਕਰੀ ਨਾ ਕਰ ਸਕਿਆ, ਜਾਂ ਜਿਹਨੇ ਕੋਈ ਹੁਨਰ ਨਾ ਲਿਆ, ਜਿਹਨੇ ਕੋਈ ਕਾਰੋਬਾਰ ਨਾ ਕਰ ਸਕਿਆ, ਆਪਣੇ ਆਪ ਨੂੰ ਨਾ ਕਰ ਸਕਿਆ, ਉਹ ਫੇਲੀਅਰ। ਅੱਛਾ, ਫਿਰ ਇੱਕ ਹੋਰ ਉਹਦਾ ਤੁਹਾਨੂੰ ਪਹਿਲੂ ਇਹ ਹੈ ਕਿ ਇੱਕ ਜਿਹੜਾ ਬਾਹਰ ਪਹੁੰਚ ਗਿਆ ਉਹ ਪਹੁੰਚ ਗਿਆ, ਬਾਕੀਆਂ ਨੂੰ ਉਹ ਪੈਸੇ ਭੇਜ ਰਿਹਾ ਹੈ ਤੇ ਉਹ ਇੱਥੇ ਸਵਾਏ ਮਤਲਬ ਟਾਈਮ ਜ਼ਾਇਆ ਕਰਨ ਦੇ, ਜਾਂ ਉਹਨਾਂ ਕੋਲ ਫਿਰ ਇਹੀ ਹੈ ਕਿ ਅਸੀਂ ਵੀ ਬਾਹਰ ਹੀ ਪਹੁੰਚੀਏ, ਬਾਹਰ ਜਾਂ ਉਹ ਤੇ ਸਰ ਪਿੱਛੋਂ ਅਯਾਸ਼ੀਆਂ ਕਰਦੇ ਅਯਾਸ਼ੀਆਂ। ਅੱਛਾ, ਫਿਰ ਬਹੁਤ ਸਾਰੇ ਕੇਸਾਂ 'ਚ ਆ ਕੇ ਉਹ ਵਾਲਦੈਨ ਦਾ ਆ ਗਿਆ ਕਿ ਜੀ ਅਸੀਂ ਵੀ ਮੁੰਡਾ ਬਾਹਰ ਭੇਜਣਾ ਹੈ, ਉਹ ਫਲਾਣੇ ਕਜ਼ਨ ਦਾ ਮੁੰਡਾ ਵੀ ਤਾਂ ਬਾਹਰ ਗਿਆ ਹੈ ਨਾ, ਉਹ ਵੇਖੋ ਏਡੀ ਵੱਡੀ ਗੱਡੀ 'ਚ ਆਉਂਦਾ। ਤੇ ਇੱਥੇ ਇਹ ਚੀਜ਼ ਬਹੁਤ ਜ਼ਿਆਦਾ ਇੱਕ ਦੂਏ ਨੂੰ ਦੇਖਾ ਦੇਖੀ ਵਾਲੀ ਉਹ ਜਿਹੜੀ ਇੱਕ ਅਰਜ਼ ਹੈ ਨਾ, ਉਹ ਇਸ ਏਰੀਏ 'ਚ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਤੇ ਉਹਦੀ ਵਜ੍ਹਾ ਤੋਂ ਹੀ ਉਹ ਪ੍ਰੋਬਲਮ ਬਹੁਤ ਜ਼ਿਆਦਾ ਨੇ। ਇੱਕ ਹਿਊਮਨ ਸਮਗਲਰ ਨੂੰ ਅੱਜ ਤੋਂ ਕੁਝ ਸਾਲ ਪਹਿਲੇ ਜੇਲ੍ਹ ਜਾ ਕੇ ਕੋਈ ਮਿਲਿਆ ਇੱਕ ਸਾਫੀ, ਉਹਨੇ ਮੈਨੂੰ ਗੱਲ ਸੁਣਾਈ ਕਿ ਉਹਨੂੰ ਕਿਹਾ ਕਿ ਤੈਨੂੰ ਸ਼ਰਮ ਹੀ ਨਹੀਂ ਆਈ, ਤੂੰ ਇੰਨੇ ਸੈਂਕੜੋਂ ਬੰਦੇ ਮਰਵਾਤੇ ਨੇ। ਤੇ ਉਹਨੇ ਕਿਹਾ ਮੈਂ ਕੋਈ ਚੁੱਕ ਕੇ ਅਗਵਾ ਕਰਕੇ ਮਰਵਾਤੇ ਨੇ, ਆਪਣੀ ਮਰਜ਼ੀ ਨਾਲ ਗਏ ਸੀ ਨਾ। ਅੱਛਾ, ਉਹ ਕਹਿੰਦਾ ਫਿਰ ਮੈਂ ਅਗਲਾ ਸਵਾਲ ਕੀਤਾ ਕਿ ਉਹ ਤੇ ਨਾ ਸਮਝ ਸੀ, ਕਮ ਅਕਲ ਸੀ, ਤੈਨੂੰ ਤਾਂ ਪਤਾ ਸੀ ਨਾ। ਉਹਨੇ ਕਿਹਾ ਜੀ ਸਮਝਾਇਆ ਸੀ, ਦੱਸਿਆ ਸੀ, ਔਰਤਾਂ ਘਰ ਆ ਕੇ ਵੈਣ ਪਾਉਂਦੀਆਂ ਸੀ, ਸਿਫਾਰਿਸ਼ਾਂ ਕਰਾਉਂਦੇ ਸੀ ਕਿ ਕੋਈ ਗੱਲ ਨਹੀਂ। ਫਿਰ ਵੀ ਮੈਂ ਇੱਥੇ ਆਇਆ ਤੇ ਮੈਨੂੰ ਔਰ ਇਹ ਗੱਲ ਵੀ ਸੀ ਸੁਣਾਈ ਕਿਸੇ ਨੇ, ਔਰ ਇਹ ਬਿਲਕੁਲ ਹਕੀਕਤ ਹੈ। ਇੱਕ ਅਫਸਰ ਨੇ ਕਿਹਾ ਕਿ ਜਦੋਂ ਪਹਿਲਾਂ ਯੂਨਾਨ ਦਾ ਕਸ਼ਤੀ ਹਾਦਸਾ ਹੋਇਆ, ਅਸੀਂ ਕਿਸੇ ਦੇ ਘਰ ਅਫਸੋਸ ਕਰਨ ਗਏ, ਉਹਨਾਂ ਨੇ ਕਿਹਾ ਕਿ ਵੀ ਅੱਛਾ ਠੀਕ ਹੈ ਤੁਸੀਂ ਆਏ ਹੋ, ਸ਼ੁਕਰੀਆ, ਤੇ ਬਾਕੀ ਮੈਂ ਕੋਈ ਨਹੀਂ ਕਾਰਵਾਈ ਕਰਾਣੀ ਏਜੰਟ ਦੇ ਖਿਲਾਫ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਕੋਈ ਨਹੀਂ, ਉਹਨੇ ਮੈਨੂੰ ਦੱਸਿਆ ਕਿ ਉਹ ਦੂਸਰਾ ਭੇਜਦਾ ਹੈਗਾ। ਤੇ ਹੁਣ ਤੁਸੀਂ ਦੱਸੋ ਕਿ ਇੱਥੇ ਹੁਣ ਗੁਰਬਤ ਤਾਂ ਸ਼ਾਇਦ ਹੋਏਗੀ, ਲੇਕਿਨ ਗੁਰਬਤ ਤੋਂ ਜ਼ਿਆਦਾ ਜਿਹੜਾ ਹੈ ਨਾ, ਉਹ ਇੱਥੇ ਬਹੁਤ ਘੱਟ ਉਹ ਲੋਕ ਸ਼ਾਇਦ ਹੋਣਗੇ ਕਿ ਜਿਨ੍ਹਾਂ ਨੂੰ
ਰੋਟੀ ਤੋਂ ਭੁੱਖੇ ਮਰ ਰਹੇ ਹੋਣਗੇ ਹਾਂ ਕੋਈ ਵੀ ਜਿਹੜੇ ਕਿ ਮਰਦਾ ਜੀ। ਹਾਂਜੀ ਲੇਕਿਨ ਇਹ ਐਸੇ ਲੋਕ ਮੈਂ ਆਪਣੀ ਅੱਖੀਆਂ ਵੇਖੇ ਨੇ ਮੈਂ ਤੁਹਾਨੂੰ ਕਈ ਏਰੀਆ 'ਚ ਜਿੱਥੇ ਰਹੇ ਲੇਕਿਨ ਉੱਥੇ ਤੇ ਇਹ ਮਸਲਾ ਨਹੀਂ ਹੈ, ਇੱਥੇ ਇਹ ਮਸਲਾ ਜ਼ਿਆਦਾ, ਲਿਹਾਜ਼ਾ ਇੱਕ ਤੇ ਇਹ ਸਮਝਣ ਦੀ ਲੋੜ ਹੈ ਇਹਦੇ 'ਚ। ਹਾਂਜੀ ਉਹ ਚੀਜ਼ ਖਤਮ। ਅੱਛਾ ਹੁਣ ਵਾਈਟ ਕਾਲਰ ਕ੍ਰਾਈਮ ਹੈ, ਕਲਾਇੰਟ ਇੰਨਾ ਜ਼ਿਆਦਾ ਹੈ ਕਿ ਲੋਕ ਦੂਸਰੀ ਤੀਸਰੀ ਵਾਰੀ ਵੀ ਆਉਂਦੇ ਨੇ, ਜੇ ਪਹਿਲੇ ਉੱਥੇ ਫਸਾਏ ਸੀ ਉੱਥੇ ਨਹੀਂ ਗਏ, ਉੱਥੋਂ ਤੁਸੀਂ ਕਢਾਤੇ ਨੇ, ਹੁਣ ਇਹ ਦੂਏ ਕੋ ਫਸਾ ਬੈਠੇ ਆ, ਇੱਥੋਂ ਕਢਾ ਦਿਓ। ਤੇ ਇਹ ਇਸ ਵਜ੍ਹਾ ਤੋਂ ਪ੍ਰੋਬਲਮਸ ਹੈ ਨੇ। ਹੁਣ ਅਸੀਂ ਲੋਕਾਂ 'ਚ ਅਵੇਅਰਨੈਸ ਵੀ ਤੁਹਾਡੇ ਜੈਸੇ ਦੋਸਤਾਂ ਦੀ ਵਸਾਤਤ ਨਾਲ ਅਸੀਂ ਹੁਣ ਇੱਕ ਯੂਨੀਵਰਸਿਟੀ ਨਾਲ ਵੀ ਪ੍ਰੋਗਰਾਮ ਸ਼ੁਰੂ ਕੀਤਾ ਕਿ ਬੱਚਿਆਂ ਨੂੰ ਇਹ ਦੱਸੀਏ ਕਿ ਭਾਈ ਇਹ ਗੈਰ ਕਾਨੂੰਨੀ ਕੰਮ 'ਚ ਧੰਦੇ 'ਚ ਨਾ ਪਾਓ। ਅੱਛਾ ਦੂਸਰੀ ਗੱਲ ਇਹ ਕਿ ਹੁਣ ਅਸੀਂ ਵੀ ਬਹੁਤ ਸਾਰੀ ਚੀਜ਼ਾਂ ਤੋਂ ਸਿੱਖ ਲਿਆ ਹੈ ਜੀ। ਹੁਣ ਅਸੀਂ ਇੰਨਾ ਆਸਾਨ ਰਹਿਣ ਨਹੀਂ ਦਿੱਤਾ ਕਿਸੇ ਨੂੰ ਬਾਹਰ ਜਾਣ ਦਾ, ਅਲਹਮਦੁਲਿਲਾ। ਹੁਣ ਤੁਹਾਡੇ ਚਾਂਸ, ਚਲੋ ਮੇਰੀ ਅਗਰ ਗੱਲ ਦਾ ਅਸਰ ਨਹੀਂ ਹੁੰਦਾ ਤੇ ਇਹ ਸਮਝ ਲਓ ਕਿ ਤੁਸੀਂ ਹੁਣ ਇਸ ਚੀਜ਼ ਦਾ ਅਸਰ ਲੈ ਲਓ ਕਿ ਹੁਣ ਤੁਸੀਂ ਪੈਸੇ ਦਿਓਗੇ ਤੇ 95% ਚਾਂਸ ਹੈ ਤੁਸੀਂ ਫਸਾ ਬੈਠੋਗੇ, ਤੁਸੀਂ ਲੁੱਟ ਜਾਓਗੇ, ਕਿਉਂਕਿ ਅੱਗੇ ਉਹਦੇ ਕੋਲੋਂ ਉਹ ਕੰਮ ਨਹੀਂ ਹੋਣਾ। ਉਹ ਕੋਈ ਦੌੜ ਸੀ, ਲੋਕ ਆਪਣੀ ਕਹਿੰਦੇ ਸੀ ਅਸੀਂ ਮੱਝ ਵੇਚਦੇ ਸੀ ਤੇ ਅਸੀਂ ਈਰਾਨ ਪੈਦਲ ਚਲੇ ਜਾਂਦੇ ਸੀ, ਉੱਥੋਂ ਤੁਰਕੀ ਚਲੇ ਜਾਂਦੇ ਸੀ। ਔਰ ਹੁਣ ਤੇ ਬਹੁਤ ਸਖਤੀਆਂ ਹੋ ਗਈਆਂ ਇੱਥੇ ਵੀ, ਇੰਟਰਨੈਸ਼ਨਲੀ ਵੀ। ਬਦਨਾਮੀ ਤੇ ਜਿਹੜੀ ਹੈ ਉਹ ਹੈ ਹੀ ਹੈ। ਹੁਣ ਅਗਰ ਤੁਸੀਂ ਕਹਿੰਦੇ ਹੋ ਕਿ ਫਿਗਰਸ ਦੀ ਗੱਲ ਕਰੀਏ ਜੀ, ਮੈਂ ਤੁਹਾਡੇ ਲਈ ਫਿਗਰ ਇਸ ਲਈ ਰਹਿ ਕੇ ਰੱਖੇ ਨੇ ਕਿ ਇੱਕ ਤੇ ਹੁੰਦੀ ਜਰਨਲ ਗੱਲ, ਇੱਕ ਹੁੰਦੀ ਹੈ ਫਿਗਰ ਜਿਹੜਾ ਬੰਦਾ ਕੋਟ ਕਰੇ ਤੇ ਸਪੈਸੀਫਿਕ ਹੁੰਦਾ। ਉਹ ਮੈਂ ਸਿਰਫ 6 ਮਹੀਨੇ ਦਾ ਇਸ ਸਾਲ ਦਾ ਤੇ 6 ਮਹੀਨੇ ਦਾ ਨਏ, ਤੁਹਾਨੂੰ ਪਤਾ ਸਾਡੇ ਡੀਜੀ ਸਾਹਿਬ ਦੇ ਆਉਣ ਨਾਲ ਤੁਸੀਂ ਦੇਖਿਆ ਹੋਵੇਗਾ ਬਹੁਤ ਜ਼ਿਆਦਾ ਐਕਟੀਵਿਟੀ ਜਨਰੇਟ ਹੋਈ ਹੈ, ਬਹੁਤ ਜ਼ਿਆਦਾ ਨਏ ਇਨੀਸ਼ੀਏਟਿਵ ਲਏ ਜੀ ਗਏ। ਮਾਸ਼ਾਅੱਲਾ। ਹੁਣ ਮੈਂ ਤੁਹਾਨੂੰ ਕੁਝ ਫਿਗਰ ਦੱਸਦਾ ਜੋ ਸਾਡੀ ਕਾਰਗਰਦਗੀ ਹੈ ਜੀ ਸਰ। 6 ਮਹੀਨੇ ਦਾ ਕੰਪੈਰੀਜ਼ਨ ਉਸ ਤੋਂ ਪਿਛਲੇ 6 ਮਹੀਨੇ ਨਾਲ ਜੀ, ਠੀਕ ਹੈ ਜੀ। 6 ਮਹੀਨੇ 'ਚ ਸਾਡੀਆਂ 1100 FIR ਜਿਹੜੀਆਂ ਪਿਛਲੇ 6 ਮਹੀਨੇ 'ਚ, ਉਸ ਤੋਂ ਪਿਛਲੇ ਯਾਨੀ ਕਿ ਪਿਛਲੇ ਸਾਲ ਦੇ ਜੂਨ ਤੋਂ ਦਸੰਬਰ ਤੱਕ 732 ਬਾਮੁਕਾਬਲਾ 1100। ਅੱਛਾ ਕੇਸ ਚਲਾਨ ਕਿੰਨੇ ਕੀਤੇ ਨੇ ਜੀ? ਉਹ 472 ਬਾਮੁਕਾਬਲਾ 1734। ਅੱਛਾ ਵਾਹ। ਹਾਂਜੀ ਅੱਛਾ ਫਿਰ ਇੱਕ ਨਵਾਂ ਅਸੀਂ ਕੰਮ ਕੀਤਾ ਹੈ ਕਿ ਹਿਊਮਨ ਸਮਗਲਰ ਕਈ ਦਫਾ ਉਹ ਪ੍ਰਾਪਰਟੀ ਖਰੀਦ ਲਈ, ਬੀਵੀ ਦੇ ਨਾਂ ਖਰੀਦ ਲਈ, ਕਿਸੇ ਹੋਰ ਦੇ ਨਾਂ ਖਰੀਦ ਲਈ, ਪੈਸਿਆਂ ਨੂੰ ਲੇਅਰਿੰਗ ਕੀਤੀ, ਗੱਡੀ ਖਰੀਦ ਲਈ, ਉਹ ਤੇ ਅਸੀਂ ਮਨੀ ਲਾਂਡਰਿੰਗ ਦੇ ਪਰਚੇ ਦਿੱਤੇ ਕਿ ਸ਼ਾਇਦ ਇਹਨੇ ਖਰੀਦੀ ਹੈ ਲੇਕਿਨ ਇਹ ਇਹਨੇ ਪ੍ਰੋਸੀਡ ਆਫ ਕ੍ਰਾਈਮ ਯਾਨੀ ਕਿ ਜੁਰਮ ਦੇ ਪੈਸਿਆਂ ਨੇ ਖਰੀਦੀ, ਲਿਹਾਜ਼ਾ ਉਹਨਾਂ ਨੂੰ ਅਸੀਂ ਪ੍ਰਾਪਰਟੀਆਂ ਬਲਾਕ ਕਰਦੇ ਹਾਂ, ਅਟੈਚ ਕਰਦੇ ਹਾਂ, ਚਾਹੇ ਬੈਂਕ 'ਚ ਪੈਸੇ ਹੋਣ ਚਾਹੇ ਕਿਸੇ ਹੋਰ ਫਾਰਮ 'ਚ। ਉਹ 25 ਪਰਚੇ ਹੈ ਇਸ ਸਾਲ, ਜਿਹੜੇ 2 ਸਨ ਪਿਛਲੇ ਸਿਰਫ 6 ਮਹੀਨਿਆਂ 'ਚ। ਉਸ ਤੋਂ ਠੀਕ ਹੈ ਜੀ। ਅੱਛਾ ਇਨਕੁਆਇਰੀਆਂ ਰਜਿਸਟਰ 6000 ਬਾਮੁਕਾਬਲਾ 2600। ਅੱਛਾ ਇਨਕੁਆਇਰੀਆਂ ਫਾਈਨਲ ਕਰਨ ਦੀ ਜਿਹੜਾ ਉਹ 1600 ਸੀ ਪਹਿਲੇ ਤੇ ਹੁਣ 2720। ਅੱਛਾ ਜਿਹੜੇ ਇਸ਼ਤਿਹਾਰੀ ਮੁਜਰਮਾਨ ਫੜਨ ਵਾਲੇ ਉਹ 111 ਔਰ ਉਸ ਟਾਈਮ ਸੀ 82। ਔਰ ਕਨਵਿਕਸ਼ਨ ਯਾਨੀ ਕਿ ਅਦਾਲਤ ਤੋਂ ਸਜ਼ਾਵਾਂ ਜਿਹੜੀਆਂ ਕਰਾਈਆਂ ਉਹ ਹਲੇ ਤੱਕ ਇਸ ਸਾਲ ਅਸੀਂ 70 ਸਜ਼ਾਵਾਂ ਕਰਾ ਚੁੱਕੇ ਹਾਂ, ਜਿਹੜੀਆਂ ਪਿਛਲੇ 6 ਮਹੀਨੇ 24 ਸੀ। ਔਰ ਇਨਸ਼ਾਅੱਲਾ ਇਹ ਫਿਗਰ ਅਸੀਂ ਹੁਣ ਹੋਰ ਜ਼ਿਆਦਾ ਵਧਾ ਕੇ ਇਹ ਉਮੀਦ ਹੈ ਕਿ ਇਹ ਤਕਰੀਬਨ ਸਾਲ ਦੇ ਐਂਡ ਤੱਕ 200 ਤੱਕ ਲੈ ਜਾਵਾਂਗੇ। ਹੁਣ ਤੁਹਾਨੂੰ ਪਤਾ ਸਜ਼ਾ ਜਿਹੜਾ ਦਾ ਹੁੰਦਾ ਹੈ ਨਾ ਪ੍ਰੋਸੈਸ, ਉਹ ਤਾਂ ਬੜਾ ਲੰਬਾ ਪ੍ਰੋਸੈਸ ਹੁੰਦਾ ਨਾ, ਕੇਸ ਚੱਲਦੇ ਨੇ, ਹਾਂਜੀ ਸਮਾਤਾਂ ਹੁੰਦੀਆਂ, ਸਮਾਤਾਂ ਸਾਲੋ ਸਾਲ। ਲੇਕਿਨ ਹੁਣ ਅਸੀਂ ਸਜ਼ਾਵਾਂ 'ਚ ਵੀ ਬਹੁਤ ਤੇਜ਼ੀ ਨਾਲ ਅੱਗੇ ਜਾ ਰਹੇ ਨੇ। ਤੁਸੀਂ ਦੇਖਿਆ ਲੋਕਾਂ ਨੂੰ 20-20 ਸਾਲਾਂ ਦੀਆਂ ਅਸੀਂ ਕੈਦ ਕਰਾਈ ਹੈ। ਸ਼ਾਇਦ ਪੂਰੇ ਪਾਕਿਸਤਾਨ 'ਚ ਸਭ ਤੋਂ ਵੱਡੀਆਂ ਹਿਊਮਨ ਸਮਗਲਰਾਂ ਨੂੰ ਸਜ਼ਾਵਾਂ ਗੁਜਰਾਂ ਵਾਲੇ ਹੋਈਆਂ ਤੇ ਉਹਦਾ ਇੰਪੈਕਟ ਵੀ ਪਿਆ। ਤੁਹਾਨੂੰ ਪਤਾ ਹੈ ਕਿ ਅੱਛਾ ਉਹ ਪਰਫਾਰਮੈਂਸ ਦੀ ਉਹੀ ਗੱਲ ਹੈ ਕਿ ਜਰਨਲ ਨਹੀਂ, ਸਪੈਸੀਫਿਕ ਜਿਹੜੀ ਰਿਪੋਰਟ ਹੈ ਫਰੰਟੈਕਸ ਦੀ, ਯੂਰਪ ਦੀ ਇੱਕ ਬਾਰਡਰ ਏਜੰਸੀ ਹੈ, ਉਹਨੇ ਕਿਹਾ ਕਿ ਪਾਕਿਸਤਾਨ ਹੁਣ ਟਾਪ 10 ਮੁਲਕਾਂ 'ਚ ਨਹੀਂ ਰਿਹਾ। ਅੱਛਾ ਸਾਡੇ ਵਜ਼ੀਰ ਦਾਖਲਾ ਬਾਹਰ ਗਏ ਤੇ ਖੁਦ ਯੂਰਪੀ ਯੂਨੀਅਨ ਵਾਲਿਆਂ ਨੇ ਕਿਹਾ ਕਿ ਕੋਈ 47% ਪਾਕਿਸਤਾਨ 'ਚੋਂ ਘੱਟ ਹੋ ਗਈ ਹੈ। ਇਹ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਜ਼ੀਰੋ ਹੋ ਗਈ, ਉਹਦੇ 'ਚ ਕੁਝ ਟਾਈਮ ਲੱਗੇਗਾ, ਲੇਕਿਨ ਅਸੀਂ ਇੰਨੀ ਜ਼ਿਆਦਾ ਪ੍ਰੋਗਰੈਸ ਅਚੀਵ ਕੀਤੀ ਹੈ ਅੱਲਾ ਦੇ ਫਜ਼ਲ ਨਾਲ ਕਿ ਜਿਹੜੀ ਪਹਿਲੇ ਸਾਲਾਂ 'ਚ ਨਹੀਂ ਸੀ। ਅੱਛਾ ਫਿਰ ਦੂਸਰੀ ਗੱਲ ਇਹ ਕਿ ਅਕਸਰ ਲੋਕ ਆਉਂਦੇ ਨੇ ਕਿ FIA ਸਾਡਾ ਨਾ ਬੜਾ ਲੰਮਾ ਚੱਲਦਾ ਹੈ। FIA ਤੁਹਾਨੂੰ ਪਤਾ ਕਿ ਡਿਫਰੈਂਟ ਹੈ ਕਿ ਇਨਕੁਆਇਰੀ ਪਹਿਲੇ ਹੁੰਦੀ ਹੈ, ਉਸ ਤੋਂ ਬਾਅਦ FIR 'ਚ ਕਨਵਰਟ ਹੁੰਦਾ ਹੈ। ਹੁਣ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਉਹ ਸਿਸਟਮ ਨੂੰ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਏ ਕਿ ਉਹ ਲੋਕਾਂ ਨੂੰ ਆਉਣਾ ਹੀ ਕੰਮ ਪਵੇ। ਪਹਿਲਾਂ ਤੇ ਲੋਕ ਦੀ ਹੁੰਦੀ, ਬੰਦਿਆਂ ਦੀ ਹੁੰਦੀ ਇਹੀ ਹੈ ਕਿ ਸਾਡੀ ਇਨਕੁਆਇਰੀ 'ਚ ਟਾਈਮ ਕਿਉਂ ਲੱਗ ਰਿਹਾ। ਤੇ ਅਸੀਂ ਹੁਣ ਤਕਰੀਬਨ
ਜਦੋਂ ਮੈਂ ਆਇਆ ਸੀ ਤੇ ਕੋਈ 3 ਸਾਲ ਪੁਰਾਣੀ 20 ਲੋਕ ਆ ਕੇ ਕਹਿੰਦੇ ਸੀ ਬੈਕ ਲਾ ਕੇ। ਹੁਣ ਮੈਂ ਇਹ ਕਹਿ ਸਕਦਾ ਜਿਹੜੀ ਬਿਲਕੁਲ ਫੈਕਚੁਅਲ ਹੈ ਕਿ ਸਤੰਬਰ ਪਿਛਲੇ ਤੋਂ ਪਿੱਛੇ ਕੋਈ ਨਹੀਂ, ਅਲਹਮਦੁਲਿਲਾ 9 ਮਹੀਨੇ ਤੇ ਆ ਗਏ ਆ, ਲੇਕਿਨ ਇਨਸ਼ਾਅੱਲਾ 2 ਮਹੀਨਿਆਂ 'ਚ ਇਹ ਜਿਹੜਾ ਹੈ ਮੈਂ 3 ਮਹੀਨੇ ਤੱਕ ਲਿਆਉਣ ਦਾ ਟਾਰਗੇਟ ਹੈ ਕਿ 3 ਮਹੀਨੇ ਤੋਂ ਬਾਅਦ ਜਿਹੜਾ ਇੱਕ ਸਰਕਾਰੀ ਟਾਈਮ ਹੈ ਵਾਹ ਵਾਹ ਉਹਦੇ ਵਿੱਚ ਇਨਕੁਆਇਰੀਆਂ ਜਦੋਂ ਫਾਈਨਲ ਜਦੋਂ ਫਿਰ ਅੱਛਾ ਜਦੋਂ ਸਾਡੇ ਬੰਦਿਆਂ ਨੂੰ ਫਿਰ ਇਹ ਵੀ ਇੱਕ ਆਦਤ ਹੈ ਨਾ ਜੀ ਅੱਛਾ ਫਿਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੇ ਬਹੁਤ ਅੱਛੇ ਹਰ ਮਹਿਕਮੇ 'ਚ ਚੰਗੇ ਮਾੜੇ ਬੰਦੇ ਹੁੰਦੇ ਨੇ ਜੀ ਲੇਕਿਨ ਉਹਨੂੰ ਤੁਸੀਂ ਜਦੋਂ ਸਿਸਟਮ ਨੂੰ ਕੁਝ ਬਿਹਤਰ ਕਰੋਗੇ ਤਾਂ ਉਹਨਾਂ ਕੋ ਮਾਰਜਨ ਘੱਟ ਰਹਿ ਜਾਏਗਾ। ਅਗਰ ਮੇਰੇ ਕੋ ਇੱਕ ਫਾਈਲ 2 ਸਾਲ ਪਈ ਹੈ ਨਾ ਉਹਦੇ 'ਚ ਜ਼ਿਆਦਾ ਚਾਂਸ ਹੈ ਕਿ ਮੈਂ ਕੋਈ ਹੈਂਕੀ ਫੈਂਕੀ ਕਰ ਲਵਾਂ। ਬੰਦੇ ਵੀ ਅੱਕ ਜਾਂਦੇ ਨੇ, ਕੁਛ ਕਹਿੰਦੇ ਨੇ ਜੋ ਹੁਣ ਪਤਾ ਨਹੀਂ ਹੋਣਾ ਹੈ ਨਹੀਂ ਹੋਣਾ, ਲੇਕਿਨ ਅਗਰ ਮੇਰੇ ਕੋ ਟਾਈਮ ਡਿਸਪੋਜ਼ਲ ਦਾ ਘੱਟ ਹੈ ਨਾ ਜੀ ਤੇ ਫਿਰ ਜ਼ਾਹਿਰ ਹੈ ਕਿ ਉਹ ਉਹਦੇ 'ਚ ਜ਼ਿਆਦਾ ਮੈਂ ਹੈਂਕੀ ਫੈਂਕੀ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਮੈਂ ਲੰਬਾ ਕਰ ਹੀ ਨਹੀਂ ਸਕਦਾ। ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਵੀ ਪਤਾ ਹੋਏਗਾ ਲੋਕਾਂ ਨੂੰ ਕਿ ਸਾਡੇ ਕੋਲ ਇੱਕ ਫੋਰਮ ਹੈ, ਰੋਜ਼ਾਨਾ ਮੇਰੇ ਕੋਲ ਕੋਈ 30-40 ਬੰਦੇ ਇੱਥੇ ਆਉਂਦੇ ਨੇ ਔਰ ਮੈਂ ਉਹਨਾਂ ਨੂੰ ਸੁਣਦਾ ਔਰ ਬਹੁਤ ਸਾਰੇ ਕੇਸਾਂ 'ਚ ਫਿਰ ਖੁਦ ਵੀ ਇੱਥੇ ਬੁਲਾ ਕੇ ਇਨਕੁਆਇਰੀ ਕਰ ਲੈਂਦਾ। ਇੱਕ ਗੱਲ ਜਿਹੜੀ ਸਮਝਣ ਦੀ ਇਹ ਉਹ ਸਰਕਾਰੀ ਅਫਸਰ ਦੀ ਉਹ ਬਿਲਕੁਲ ਮਹਿਕਮੇ ਦਾ ਪਾਰਟ ਹੈ ਲੇਕਿਨ ਬੈਠਾ ਉਹ ਲੋਕਾਂ ਵਾਸਤੇ ਹੈ। ਜੀ ਜੀ ਮੈਂ ਅਕਸਰ ਮੀਟਿੰਗਾਂ 'ਚ ਇਹਨਾਂ ਨੂੰ ਦੱਸਦਾ ਹੁੰਦਾ ਕਿ ਮੈਂ ਤੁਹਾਡਾ ਅਫਸਰ ਜ਼ਰੂਰ ਹਾਂ ਲੇਕਿਨ ਮੇਰਾ ਜਿਹੜਾ ਪ੍ਰਾਇਮਰੀ ਮਕਸਦ ਹੈ ਨਾ ਉਹ ਤੁਹਾਡੇ ਤੇ ਚੈੱਕ ਰੱਖਣਾ ਹੈ ਕਿ ਤੁਸੀਂ ਲੋਕਾਂ ਨੂੰ ਤੰਗ ਨਾ ਕਰੋ ਔਰ ਲੋਕਾਂ ਨੂੰ ਫੈਸਿਲਿਟੇਟ ਕਰ ਰਹੇ ਹੋ ਕਿ ਨਹੀਂ ਕਰ ਰਹੇ। ਨਹੀਂ ਕਰ ਰਹੇ ਵਾਹ ਤੇ ਲਿਹਾਜ਼ਾ ਉਸ ਸੈਂਸ ਵਿੱਚ ਮੈਂ ਜ਼ਿਆਦਾ ਲੋਕਾਂ ਦੇ ਨਾਲ ਹਾਂ। ਅੱਛਾ ਫਿਰ ਇੱਕ ਹੋਰ ਮੈਂ ਪੁਲਿਸ 'ਚ ਵੀ ਦੇਖਿਆ ਇੱਥੇ ਵੀ ਵੇਖਿਆ ਸਰ ਅੱਛਾ ਸਰਕਾਰੀ ਅਫਸਰਾਂ ਦਾ ਅਹਿਸਾਸ ਮੁੱਕਿਆ ਹੁੰਦਾ ਹੈ। ਜੀ ਮਤਲਬ ਉਹ ਆਏਗਾ ਕਿ ਜੀ ਮੇਰੇ ਘਰ ਬੱਤੀ ਕੋਈ ਨਹੀਂ ਤਾਂ ਕਹਿਣਗੇ ਤੇ ਨਹੀਂ ਹੈ ਤਾਂ ਫਿਰ ਲੱਗ ਜਾਏਗੀ ਕੀ ਮਸਲਾ ਹੈ। ਉਹ ਕਹੇਗਾ ਮੇਰਾ ਬੱਚਾ ਗਵਾਚਿਆ ਹੈ ਬਾਹਰ ਜਾ ਰਿਹਾ ਸੀ ਤਾਂ ਕਹਿਣਗੇ ਅੱਛਾ ਚਲੋ ਵੇਖ ਲਾਂਗੇ ਯਾਰ ਟਾਈਮ ਹੋਇਆ ਤੇ ਕਰੇਗਾ। ਅੱਛਾ ਇਹ ਅਹਿਸਾਸ ਜੇ ਮੈਂ ਪੈਦਾ ਕਰ ਲਿਆ ਨਾ ਔਰ ਇਹ ਅਹਿਸਾਸ ਮੈਂ ਆਪਣੇ ਚੋਂ ਮੁੱਕਣ ਨਹੀਂ ਦੇਣਾ ਇਨਸ਼ਾਅੱਲਾ। ਕਿਸੇ ਕੋਈ ਬੰਦਾ ਅਗਰ ਆ ਕੇ ਮੇਰੇ ਸਾਹਮਣੇ ਰੋਏ ਤੇ ਮੈਨੂੰ ਐਵੇਂ ਫੀਲ ਹੋਏ ਕਿ ਯਾਰ ਮੇਰੇ ਨਾਲ ਵੀ ਤੇ ਹੋ ਸਕਦਾ ਸੀ ਨਾ ਅੱਲਾਹੁ ਤੇ ਉਹ ਅਗਰ ਅਹਿਸਾਸ ਰਹੇ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਬਿਹਤਰ ਹੋ ਜਾਂਦੀਆਂ ਉਸ ਵਾਸਤੇ। ਅੱਛਾ ਹਾਲੇ ਤੱਕ ਇਸ ਜ਼ੋਨ ਵਿੱਚ ਮੈਂ ਆਪਣੇ ਜਿਹੜੇ ਨੇ ਕੋਈ 4 ਸਬ ਇੰਸਪੈਕਟਰ ਡਿਸਮਿਸ ਕਰ ਚੁੱਕੇ ਹਾਂ, ਮੁxtਲਿਫ ਦੂਸਰੇ ਰੈਂਕਾਂ 'ਚ ਬੰਦੇ ਡਿਸਮਿਸ ਕਰ ਚੁੱਕੇ ਹਾਂ ਔਰ ਇਸ ਲਈ ਕਿ ਮੇਰਾ ਇਹ ਕੰਮ ਨਹੀਂ ਕਿ ਮੈਂ ਆਪਣੇ ਐਬਾਂ ਤੇ ਆਪਣੇ ਮਹਿਕਮੇ ਦੀ ਅਗਰ ਕੋਈ ਹੈ ਨੇ ਤਾਂ ਉਹਨਾਂ ਤੇ ਪਰਦਾ ਪਾਵਾਂ ਬਲਕਿ ਮੈਂ ਉਹਨਾਂ ਨੂੰ ਪੂਰਾ ਐਕਸਪੋਜ਼ ਕਰਾਂ ਔਰ ਉਹ ਮਿਸਾਲ ਬਣਾਵਾਂ ਤਾਂ ਕਿ ਬਾਕੀਆਂ ਨੂੰ ਲੌਂਗ ਰਨ 'ਚ ਇੱਕ ਸਬਕ ਆ ਜਾਏ ਔਰ ਲੋਕਾਂ ਨੂੰ ਵੀ ਇੱਕ ਇਤਮਾਦ ਆ ਜਾਏ ਮੇਰਾ ਵੀ ਮੁਹਾਸਬਾ ਹੋ ਸਕਦਾ ਕਿ ਮੇਰਾ ਮੁਹਾਸਬਾ ਹੋ ਸਕਦਾ। ਸਰ ਤੋ ਇਸ ਲਈ ਇਹ ਅਹਿਸਾਸ ਰੱਖ ਕੇ ਕੋਸ਼ਿਸ਼ ਕਰ ਰਹੇ ਹਾਂ। ਹਿਊਮਨ ਟ੍ਰੈਫਿਕਿੰਗ ਮੇਨ ਸਾਡਾ ਅੱਜ ਮੌਜੂ ਸੀ। ਇਹ ਸਾਡੇ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੋਈ ਨਸੀਹਤ ਆਮੋਜ਼ ਸਰ ਕੋਈ ਵਾਕਿਆਤ ਜੀ ਨਸੀਹਤ ਆਮੋਜ਼ ਵਾਕਿਆਤ ਮੇਰੇ ਕੋਲ ਕੱਲ ਇੱਕ ਬੰਦਾ ਰੋਂਦਾ ਹੋਇਆ ਆਇਆ ਹੈ, ਉਹਦੇ ਤੇ ਪਰਚਾ ਹੋ ਰਿਹਾ। ਅੰਬੈਸੀ ਨੇ ਲਿਖਿਆ ਹੈ ਕਿ ਇਹਨੇ ਫੇਕ ਡੈਕਲੇਰੇਸ਼ਨ ਨਾਲ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਕਹਿੰਦਾ ਮੈਂ ਏਜੰਟ ਨੂੰ ਪੈਸੇ ਦਿੱਤੇ ਸੀ, ਏਜੰਟ ਨੇ ਖੁਦ ਹੀ ਜਾਲੀ ਸਟੇਟਮੈਂਟਾਂ ਜਾਲੀ ਸੰਦਾਂ ਲਾ ਕੇ ਕਰ। ਹੁਣ ਮਸਲਾ ਇਹ ਹੈ ਕਿ ਜਦੋਂ ਤੁਸੀਂ ਆਪਣੀ ਆਈਡੈਂਟੀਟੀ ਸ਼ਨਾਖਤੀ ਕਾਰਡ ਜਾਂ ਇਸ ਤਰ੍ਹਾਂ ਪਾਸਪੋਰਟ ਕਿਸੇ ਨੂੰ ਦੇ ਦਿਓਗੇ ਔਰ ਯੂਜ਼ ਹੋ ਜਾਏਗਾ ਤੇ ਤੁਸੀਂ ਵੀ ਉਹ ਅੜਿੱਕੇ 'ਚ ਆ ਜਾਓਗੇ। ਤੁਸੀਂ ਕਿਉਂ ਦਿੰਦੇ ਹੋ? ਹੁਣ ਉਹਦਾ ਮੁਸਤਕਬਲ ਅੱਗੇ ਸਟੇਕ ਤੇ ਆਏ ਕੰਬੈਸੀ ਉਹਦੇ ਪਿੱਛੇ ਖੜੀ ਹੋ ਕੇ ਸਾਡੇ ਕੋਲ ਤੇ ਇਹੀ ਬੰਦੇ ਦੇ ਡਾਕੂਮੈਂਟ ਨੇ ਨਾ ਇਹ ਫੇਕ ਨੇ ਤੇ ਅੱਛਾ 에ਅਰਪੋਰਟ ਤੇ ਜਾਓਗੇ ਤੁਸੀਂ ਕਹੋਗੇ ਉਹਨੇ ਮੈਨੂੰ ਫੇਕ ਦਿੱਤਾ ਲੇਕਿਨ ਜਦੋਂ ਤੁਸੀਂ ਇਸਤੇਮਾਲ ਕਰੋਗੇ ਤਾਂ ਤੁਸੀਂ ਫੜੇ ਗਏ ਕਿਉਂਕਿ ਇਸਤੇਮਾਲ ਤੇ ਤੁਸੀਂ ਕਰ ਰਹੇ ਹੋ। ਬਿਲਕੁਲ ਦੇਖੋ ਨਾ ਕੋਈ ਗੈਰ ਕਾਨੂੰਨੀ ਸ਼ੈ ਤੁਸੀਂ ਇਸਤੇਮਾਲ ਕਰਕੇ ਇਹ ਤੇ ਨਹੀਂ ਕਹਿ ਸਕਦੇ ਕਿ ਜੀ ਮੈਨੂੰ ਉਹਨੇ ਦਿੱਤੀ ਸੀ। ਲਿਹਾਜ਼ਾ ਉਹ ਅੱਛਾ ਕਿੰਨੇ ਨੇ ਜਿਹੜੇ ਕਹਿੰਦੇ ਨੇ ਕਿ ਉਹ ਐਜੂਕੇਸ਼ਨ ਕੰਸਲਟੈਂਟ ਵੀ ਬਹੁਤ ਸਾਰੇ ਉਹਨਾਂ ਨੇ ਜੀ ਕਿ ਬਾਹਰ ਜਾ ਕੇ ਤੈਨੂੰ ਲੈਂਗੁਏਜ ਕੋਰਸ ਦਾ ਵੀਜ਼ਾ ਲੈ ਦਿੰਦਾ ਤੇ ਉੱਥੋਂ ਤੂੰ ਬਾਹਰ ਨੱਠ ਜਾਈਂ। ਉਹ 에ਅਰਪੋਰਟਾਂ ਤੇ ਫੜੇ ਪੈ ਜਾਂਦੇ ਨੇ। ਸਭ ਪੈਸਾ ਵੀ ਜ਼ਾਇਆ, ਉਹ ਐਜੂਕੇਸ਼ਨ ਦਾ ਜਿਹੜਾ ਮਕਸਦ ਸੀ ਜਾਂ ਨਹੀਂ ਸੀ ਉਹ ਵੀ ਉਹ ਹੋਇਆ। ਅੱਛਾ ਦੂਸਰੀ ਗੱਲ ਅੱਛਾ ਡਿਪੋਰਟੀ ਜਿਹੜਾ ਹੈ ਜਿਹੜੇ ਇੱਕ ਗੈਰ ਕਾਨੂੰਨੀ ਅਮਲ ਕਰ ਲਿਆ ਤੇ ਜਾ ਕੇ ਲਿਬੀਆ 'ਚ ਫੜਿਆ ਗਿਆ। ਅੱਛਾ ਉਹ ਉੱਥੇ ਕਈ ਅਗਰ 4-4 ਸਾਲਾਂ ਜੇਲ੍ਹ 'ਚ ਪਏ ਨੇ ਨਾ ਅਸੀਂ ਉਹਦੀ ਕੋਈ ਮਦਦ ਕਰ ਸਕਦੇ ਨਾ ਉਹਦੇ ਘਰ ਵਾਲੇ ਕੋਈ ਕਰ ਸਕਦੇ ਨੇ ਜਾਂ ਉਹਨੂੰ ਉੱਥੇ ਏਜੰਟ ਨੇ ਖੁਦ ਮਹਿਬੂਸ ਕਰਕੇ ਉਹਨੂੰ ਮਾਰ ਕੁੱਟ ਰਿਹਾ ਤੁਸੀਂ ਉਹਦਾ ਕੀ ਕਰੋਗੇ। ਅੱਛਾ ਬਹੁਤ ਸਾਰੇ ਐਸੇ ਨੇ ਜਿਹੜੇ ਉੱਥੇ ਫਿਰ ਜੇਲ੍ਹ ਚਲੇ ਜਾਂਦੇ ਨੇ। ਹੁਣ ਬਹੁਤ ਸਾਰੇ ਵਾਪਸ ਆਏ ਨੇ ਤੇ ਉਹ ਜਹਾਜ਼ ਭਰ ਕੇ ਵਾਪਸ ਭੇਜਦੇ ਨੇ ਨਾਲ ਲਿਖਦੇ ਨੇ ਇੱਥੇ ਅਲੱਗਾ ਪਰਚਾ ਹੁੰਦਾ ਹੈ ਫਿਰ PCL 'ਚ ਨਾਮ ਪੈ ਜਾਂਦਾ ਹੈ ਕਿ ਸਾਰੀ ਉਮਰ ਫਿਰ ਉਹ ਟਰੈਵਲ ਨਹੀਂ ਕਰ ਸਕਦਾ ਕਿਉਂਕਿ ਪਤਾ ਲੱਗ ਗਿਆ ਇਹ ਤੇ ਬੰਦਾ ਗੈਰ ਕਾਨੂੰਨੀ ਹਰਕਤਾਂ 'ਚ।
ਤੇ ਦੇਖੋ ਹੁਣ ਕਿਸੇ ਦੂਸਰੇ ਦਾ ਉਹੀ ਗੱਲ ਵੇਖ ਕੇ ਆਪਣਾ ਫਿਊਚਰ ਤਬਾਹ ਨਾ ਕਰੋ। ਉਹ ਜ਼ਮਾਨੇ ਉਹ ਵਕਤ ਹੋਰ ਸੀ ਜਦੋਂ ਚਲੇ ਗਏ। ਹੁਣ ਜਿਹੜਾ ਜਾਣਾ ਗੈਰ ਕਾਨੂੰਨੀ ਤਰੀਕੇ ਨਾਲ ਇਨਸ਼ਾਅੱਲਾ ਅਸੀਂ ਉਹਨੂੰ ਬਹੁਤ ਮੁਸ਼ਕਲ ਬਣਾ ਦਿੱਤਾ ਹੈ ਤੇ ਉਹਦੇ ਨਾਲ ਤੁਹਾਡਾ ਲਾਈਫ ਲੌਂਗ ਅੱਛਾ ਔਰਤਾਂ ਆ ਕੇ ਰੋਂਦੀਆਂ ਹੈ ਕਿ ਜ਼ੇਵਰ ਵੇਚ ਕੇ ਜ਼ਮੀਨ ਵੇਚ ਕੇ ਉਹ ਹੁਣ ਏਜੰਟ ਜਿਹੜਾ ਮੁਲਕੋਂ ਬਾਹਰ ਕਈ ਦਫਾ ਬੈਠਾ ਹੈ ਉਹ ਇਤਨਾ ਲੰਬਾ ਪ੍ਰੋਸੈਸ ਹੈ ਕਿ ਉਹਨੂੰ ਵਾਪਸ ਲਿਆਉਣਾ ਉਹ ਕਰਨਾ। ਹੁਣ ਬਰਾਏ ਮਿਹਰਬਾਨੀ ਨਾ ਲੁੱਟੋ। ਜੇ ਥੋੜਾ ਬਹੁਤ ਸਰਮਾਇਆ ਹੈ ਤੇ ਉਹਦੇ ਨਾਲ ਕੋਈ ਲੋਕਲ ਕਾਰੋਬਾਰ ਕਰ ਲਓ, ਕੋਈ ਹੁਨਰ ਸਿੱਖ ਲਓ, ਕੋਈ ਲੀਗਲ ਤਰੀਕੇ ਨਾਲ। ਇਹ ਜਿਹੜੀਆਂ ਗਲਫ ਦੂਸਰੀਆਂ ਬਹੁਤ ਸਾਰੇ ਕੰਟਰੀਜ਼ 'ਚ ਆਉਂਦੀਆਂ ਰਹਿੰਦੀਆਂ, ਲੇਕਿਨ ਕੋਈ ਹੁਨਰ ਹੋਏਗਾ ਤੇ ਆਏਗਾ ਨਾ, ਫੇਰ ਹੀ ਤੁਹਾਨੂੰ ਕੋਈ ਬੁਲਾਏਗਾ ਨਾ। ਤੁਸੀਂ ਮੈਨੂੰ ਦੱਸੋ, ਲੋਕ ਇਹ ਕਹਿੰਦੇ ਨੇ ਕਿ ਮੈਟ੍ਰਿਕ ਮੈਂ ਫੇਲ ਹਾਂ ਤੇ ਮੈਨੂੰ ਇੱਥੇ ਨੌਕਰੀ ਨਹੀਂ ਮਿਲਦੀ, ਤੂੰ ਕਿਵੇਂ ਮਿਲੇਗੀ? ਜਾਂ ਮੈਟ੍ਰਿਕ ਮੈਂ ਫੇਲ ਹਾਂ ਤੇ ਮੈਂ ਬਾਹਰ ਚਲਾ ਜਾਵਾਂ, ਲੀਗਲ ਤਰੀਕੇ ਨਾਲ ਹੋ ਨਹੀਂ ਸਕਦਾ ਨਾ। ਬਾਹਰ ਦਾ ਕੋਈ ਬੰਦਾ ਬੁਲਾਏਗਾ, ਅਸੀਂ ਵੀ ਆਪਣੇ ਘਰ ਕਿਸੇ ਨੂੰ ਮੁਲਾਜ਼ਮ ਰੱਖਾਂਗੇ ਤਾਂ ਕੋਈ ਹੁਨਰ ਵੇਖ ਕੇ ਹੀ ਰੱਖਾਂਗੇ ਜੀ। ਐਸਾ ਹੀ ਤੇ ਲਿਹਾਜ਼ਾ ਜਾਂ ਹੁਨਰ ਲਓ ਜਾਂ ਕਾਰੋਬਾਰ ਕਰੋ ਜਾਂ ਤਾਲੀਮ ਹਾਸਲ ਕਰੋ। ਤੁਹਾਡਾ ਫਿਊਚਰ ਤੁਹਾਡੇ ਆਪਣੇ ਹੱਥ 'ਚ ਹੁਣ ਇਹ ਬਹੁਤ ਮੁਸ਼ਕਲ ਹੋ ਗਿਆ ਹੈ। ਜਾਂ ਲੁੱਟੇ ਜਾਓਗੇ ਜਾਂ ਫੜੇ ਜਾਓਗੇ ਔਰ ਹਮੇਸ਼ਾ ਲਈ ਤੁਸੀਂ ਜਿਹੜਾ ਹੈ ਨਾ ਉਹ ਇਸ ਚੀਜ਼ 'ਚ ਪਛਤਾਉਂਦੇ ਰਹੋਗੇ ਜੀ। ਇੱਕ ਮਾਂ ਹੈ, ਬੇਟੇ ਨੂੰ ਉਮਰੇ ਤੇ ਲੈ ਕੇ ਗਈ, ਉਥੋਂ ਮੁੰਡਾ ਉਮਰੇ ਤੋਂ ਅੱਗੇ ਡੰਕੀ ਲਾ ਕੇ ਕਸ਼ਤੀ 'ਚ ਗਿਆ, ਉਹਦੀ ਡੈਥ ਹੋ ਗਈ। ਹੁਣ ਤੁਸੀਂ ਦੇਖੋ, ਉਹ ਮਾਂ ਆਪ ਛੱਡ ਕੇ ਆਈ ਏ ਉਮਰਾ ਕਰਾ ਕੇ ਅੱਗੇ, ਅਸੀਂ ਉਹਨੂੰ ਉਮਰੇ ਤੋਂ ਰੋਕਾਂਗੇ ਤੇ ਕਹਿਣਗੇ ਇਹਿਰਾਮ ਤੋਂ ਜਾਂਦੇ ਹੋਏ ਨੂੰ ਥੱਲੇ ਲਾ ਲਿਆ। ਅੱਛਾ ਅੱਛਾ ਫਿਰ ਮਹਿਦੂਦ ਪੈਮਾਨੇ ਤੇ ਕੁਝ ਕੁੜੀਆਂ ਵੀ ਮੇਰੇ ਕੋਲ ਇੱਕ ਦੋ ਦਫਾ ਆਈਆਂ। ਅੱਛਾ। ਹਾਂਜੀ, ਕਿ ਅਸੀਂ ਵੀ ਬਾਹਰ ਯੂਰਪ ਜਾਣਾ ਸੀ, ਉਹ ਇੱਥੋਂ ਗਈਆਂ ਨੇ, ਉਸ ਤੋਂ ਬਾਅਦ ਲਿਬੀਆ 'ਚ ਉਹਨਾਂ ਨੇ ਫੜ ਲਿਆ, ਉਹਨਾਂ ਦਾ ਇਸਤਹਿਸਾਲ ਅਲੱਗਾ ਕੀਤਾ, ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਜਾਨ ਛੁਡਾ ਕੇ ਮਾਫੀਆਂ ਮੰਗ ਕੇ ਪੈਸੇ ਦੇ ਕੇ ਵਾਪਸ ਆਈਆਂ। ਉਹ ਵੀ ਹੈ। ਤੁਹਾਨੂੰ ਮੈਂ ਦੱਸਿਆ ਇੱਕ ਭਰਾ ਏ, ਉਹ 10 ਸਾਲ ਤੋਂ ਉੱਥੇ ਬੈਠਾ ਹੈ ਇਟਲੀ, ਉਹਨੇ ਹੁਣ ਦੂਸਰੇ ਭਰਾ ਨੂੰ ਲਾਲਚ 'ਚ ਬੁਲਾਇਆ ਔਰ ਉਹ ਭਰਾ ਦੀ ਡੈਥ ਹੋ ਗਈ ਹੈ। ਅੱਛਾ, ਕੁਛ ਐਸੇ ਵੀ ਕਿ ਇੱਕ ਦੋ ਆਏ ਨੇ ਕਿ ਉਹ ਬੰਦਿਆਂ ਨੇ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਸੀ, ਯਾਰਾਂ ਦੋਸਤਾਂ 'ਚ ਬੱਚਾ ਜਿਹੜਾ ਮਿਲ ਕੇ ਉਹ ਗਿਆ ਈਰਾਨ ਤੁਰਕੀ ਦੇ ਬਾਰਡਰ ਕ੍ਰਾਸ ਕਰਦੇ ਹੋਏ, ਉੱਥੇ ਫਾਇਰਿੰਗ ਨਾਲ ਸਿਕਿਉਰਿਟੀ ਫੋਰਸਿਸ ਦੀ ਮਰ ਗਿਆ। ਤੇ ਆਪਣੇ ਖੁਦਾਰਾ ਬੱਚਿਆਂ ਤੇ ਵੀ ਨਜ਼ਰ ਰੱਖੋ। ਇਹ ਸਿਰਫ ਚੰਦ ਵਾਕਿਆਤ ਨੇ, ਆਪਣੀ ਜਾਨ ਦੀ ਕੋਈ ਹਿਫਾਜ਼ਤ ਕਰੋ। ਹੁਣ ਇਹ ਦੌਰ ਨਹੀਂ ਰਿਹਾ ਕਿ ਤੁਸੀਂ ਜਿਹੜਾ ਨਾ ਇਸ ਤਰ੍ਹਾਂ ਸਮਝੋਗੇ ਕਿ ਅਸੀਂ ਕੁਝ ਵੀ ਕਰਕੇ ਚਲੇ ਜਾਵਾਂਗੇ ਤੇ ਉਸ ਤੋਂ ਬਾਅਦ ਸਾਡਾ ਉਹ ਮੁਸਤਕਬਲ ਸਿਕਿਉਰ ਹੋ ਜਾਏਗਾ। ਤੁਸੀਂ ਆਪਣਾ ਮੁਸਤਕਬਲ ਬਰਬਾਦ ਕਰ ਲਓਗੇ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਡਾਇਰੈਕਟਰ FIA ਗੁਜਰਾਂਵਾਲਾ ਡਿਵੀਜ਼ਨ ਜਨਾਬੇ ਮੁਹੰਮਦ ਬਿਨ ਅਸ਼ਰਫ ਹੋਰਾਂ ਦੀਆਂ ਬੜੀਆਂ ਹੀ ਮਾਲੂਮਾਤੀ ਗੱਲਾਂ, ਬੜੀਆਂ ਸਬਕ ਆਮੋਜ਼, ਬੜੀਆਂ ਨਸੀਹਤ ਆਮੋਜ਼ ਬਾਤਾਂ ਸੁਣੀਆਂ। ਪਿਆਰਿਓ, ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਸਬਕ ਹੈ ਔਰ ਉਹਨਾਂ ਦੀ ਜ਼ਾਤ ਜਿਹੜੀ ਹੈ ਉਹ ਵੀ ਸਾਡੇ ਵਾਸਤੇ ਇੱਕ ਸਬਕ ਹੈ। ਦੇਖੋ ਨਾ, ਨੌ ਉਮਰੀ ਦੇ ਵਿੱਚ, ਨੌਜਵਾਨੀ ਦੇ ਵਿੱਚ ਪਹਿਲੇ ਵਾਲਦਾ ਦਾ ਇੰਤਕਾਲ ਹੋ ਜਾਣਾ, ਫਿਰ ਵਾਲਦ ਸਾਹਿਬ ਦਾ ਸਾਇਆ ਸਿਰ ਤੋਂ ਉੱਠ ਜਾਣਾ ਔਰ ਘਰ ਦੇ ਵੱਡੇ ਸਪੁੱਤਰ ਸਨ ਔਰ ਉਹਨਾਂ ਮਿਹਨਤ ਕੀਤੀ ਔਰ ਐਸੀ ਮਿਹਨਤ ਕੀਤੀ ਕਿ ਆਪਣੇ ਹੀ ਪਿਆਰੇ ਪਾਕਿਸਤਾਨ ਦੇ ਵਿੱਚ ਇੱਕ ਬੜੇ ਮੁਅੱਕਰ ਔਰ ਮੁਫਖਰ ਔਰ ਮੁਅੱਜ਼ਜ਼ ਇਦਾਰੇ ਦੇ ਵਿੱਚ ਇੱਕ ਅਹਿਮ ਮਨਸਬ ਦੇ ਉੱਤੇ ਫਾਇਜ਼ ਨੇ। ਇਹ ਜ਼ਾਤ ਜਿਹੜੀ ਹੈ, ਇਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਸਾਡੇ ਵਾਸਤੇ ਸਬਕ ਆਮੋਜ਼ ਨਹੀਂ। ਅਸੀਂ ਗੁਆਂਢੀਆਂ ਦਾ ਜਾਂ ਰਿਸ਼ਤੇਦਾਰਾਂ ਦਾ ਮੂੰਹ ਲਾਲ ਵੇਖ ਕੇ ਚਪੇੜਾਂ ਮਾਰ ਕੇ ਆਪਣਾ ਮੂੰਹ ਲਾਲ ਕਰਨ ਦੀ ਬਜਾਏ ਤੇ ਮੌਤ ਨੂੰ ਮਾਸੀ ਆਖਣ ਦੀ ਬਜਾਏ ਤੇ ਡੰਕੀਆਂ ਲਾ ਲਾ ਕੇ ਗੈਰ ਕਾਨੂੰਨੀ ਤੌਰ ਤੇ ਦੂਜੇ ਮੁਲਕਾਂ ਦੇ ਵਿੱਚ ਜਾਣ ਦੀ ਬਜਾਏ ਆਪਣੇ ਪਿਆਰੇ ਪਾਕਿਸਤਾਨ ਵਿੱਚ ਮਿਹਨਤ ਕਿਉਂ ਨਹੀਂ ਕਰਦੇ? ਇੱਥੇ ਅਸੀਂ ਹਜ਼ਾਰ ਮਿਸਾਲਾਂ ਵੇਖੀਆਂ ਨੇ ਸਾਡੇ ਮੁਹੰਮਦ ਬਿਨ ਅਸ਼ਰਫ ਸਾਹਿਬ ਵਰਗੀਆਂ, ਜਿਨ੍ਹਾਂ ਆਪਣੀ ਧਰਤੀ ਦੇ ਉੱਤੇ ਮਿਹਨਤ ਕੀਤੀ ਹੈ, ਛੋਟੀ ਜਿਹੀ ਸਿੱਤਾ ਤੋਂ ਕੰਮ ਕਾਰੋਬਾਰ ਸ਼ੁਰੂ ਕੀਤਾ ਹੈ, ਅਲਹਮਦੁਲਿਲਾ ਇੱਕ ਐਮਪਾਇਰ ਖੜੀ ਕਰ ਲਈ ਹੈ ਆਪਣੇ ਬਿਜ਼ਨਸ ਦੀ, ਆਪਣੀ ਇੰਡਸਟਰੀ ਦੀ। ਅੱਲਾਹ ਪਾਕ ਸਾਨੂੰ ਆਪਣੀ ਹਿਫਜ਼ੋ ਅਮਾਨ ਦੇ ਵਿੱਚ ਰੱਖੇ ਔਰ ਸਾਨੂੰ ਆਪਣੇ ਪਿਆਰੇ ਪਾਕਿਸਤਾਨ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਕਰੇ। ਅਸੀਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਆਪਣੇ ਮੁਲਕ ਦੇ ਮਈਸ਼ਤ ਨੂੰ ਮਜ਼ਬੂਤ ਕਰੀਏ ਔਰ ਆਪਣੇ ਬਾਲ ਬੱਚੇ ਨੂੰ ਸਿੱਧੇ ਰਸਤੇ ਤੇ ਪਾਈਏ। ਅਗਰ ਕਿਸੇ ਦੇ ਬੱਚੇ ਨੇ ਪੜ੍ਹਨ ਲਈ ਵੀ ਜਾਣਾ ਤੇ ਕਾਨੂੰਨੀ ਤਰੀਕਾ ਇਖਤਿਆਰ ਕਰੋ ਨਾ ਜੀ। ਇਹ ਤੇ ਕੋਈ ਤਰੀਕਾ ਨਹੀਂ ਕਿ ਅਸੀਂ ਆਪਣੇ ਵਤਨ ਦੀ ਵੀ ਬੈਰੂਨ ਮੁਮਾਲਕ ਵਿੱਚ ਬੇਇੱਜ਼ਤੀ ਕਰਵਾਈਏ ਔਰ ਆਪਣੇ ਬਾਲਾਂ ਦੀਆਂ ਜਾਨਾਂ ਵੀ ਗਵਾ ਲਈਏ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਨਸ਼ਾ ਅੱਲਾ
ਸਰ ਜਿਹੜੇ ਨੇ ਸਾਡੇ ਮੁਹੰਮਦ ਬਿਨ ਅਸ਼ਰਫ, ਇਹਨਾਂ ਦੇ ਨਾਲ ਮਜ਼ੀਦ ਨਸ਼ਿਸਤਾਂ ਤੁਹਾਡੀ ਜਾਣਕਾਰੀ ਦੇ ਵਾਸਤੇ ਅਸੀਂ ਕਰਦੇ ਰਵਾਂਗੇ। ਅੱਜ ਦਿਓ ਸਾਨੂੰ ਹੁਣ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ।